ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਕੰਸੋਲੀਡੇਟ ਕਰਨਾ ਹੈ ਤਾਂ ਕਾਲ 8888889914। ਤੇ ਰॉड ਐਂਡ ਰੌਬ ਇਸ਼ੂ ਟਰੱਕ ਟੇਲਰ ਪਾਰਟਸ, ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ ਤੁਸੀਂ ਇਹਨਾਂ ਤੋਂ ਬਾਈ ਕਰ ਸਕਦੇ ਹੋ। ਦੋ ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ। 2096687183 ਤੇ ਟਰਲਕ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਹੁਣ ਇਸ ਗੱਲ ਦੇ ਹੱਕ ਵਿੱਚ ਆ ਗਏ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਆਪਣੀ ਜਿਹੜੀ ਰੀ ਇਲੈਕਸ਼ਨ ਦੀ ਕੈਂਪੇਨ ਆ ਉਸ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਉਸ ਦੀ ਜਗ੍ਹਾ ਦੇ ਉੱਤੇ ਜਿਹੜਾ ਆ ਹੋਰ ਕੈਂਡੀਡੇਟ ਅਨਾਉਂਸ ਕਰ ਦੇਣਾ ਚਾਹੀਦਾ ਹੈਗਾ। ਤੇ ਕਹਿੰਦੇ ਵੀ ਜਿਹੜੇ ਪੋਲਸ ਆਏ ਆ ਉਹ ਬਾਈਡਨ ਹੋਣਾ ਦਾ ਇਹ ਕਲੇਮ ਪਈ ਜੀ ਜਿਹੜੇ ਅਲੀਟਸ ਆ ਉਹੀ ਚਾਹੁੰਦੇ ਆ ਉਹਨਾਂ ਨੂੰ ਸਾਈਡ ਤੇ ਕਰਨਾ, ਇਹ ਰੋਂਗ ਆ। ਯੂਐਸ ਦੇ ਵਿੱਚ ਜਿਹੜੇ ਮੋਸਟਲੀ ਜਿਹੜੇ ਅਡਲਟਸ ਆ ਉਹ 67% ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਸਾਈਡ ਤੇ ਹੋਣਾ ਚਾਹੀਦਾ। ਡੈਮੋਕ੍ਰੇਟ 56% ਦੇ ਕਰੀਬ ਹੈਗਾ ਹੈਗੇ ਆ। ਸੋ 10 ਦੇ ਕਰੀਬ ਜਿਹੜੇ ਕਾਂਗਰਸਮੈਨ ਆ ਉਹ ਹੁਣ ਇਸ ਹੱਕ ਦੇ ਵਿੱਚ ਆ ਗਏ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਸਾਈਡ ਤੇ ਹੋ ਜਾਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਇਹ ਇਸ ਟਾਈਮ ਵੱਡੀ ਮਸਲਾ ਜਿਹੜਾ ਚੱਲ ਰਿਹਾ ਹੈ। ਇਨਫੈਕਟ ਪ੍ਰੈਜ਼ੀਡੈਂਟ ਬਾਈਡਨ ਨੇ ਇੱਕ ਵਾਰੀ ਫੇਰ ਦੁਹਰਾਇਆ ਆ ਵੀ ਭਾਈ ਉਹ ਤਾਂ ਇੱਥੇ ਹੀ ਆ, ਇਸ ਰੇਸ ਦੇ ਵਿੱਚ ਹੀ ਜਿਹੜੇ ਉਹ ਰਹਿਣਗੇ, ਉਹ ਜਿਹੜੇ ਉਹ ਨਹੀਂ ਜਾ ਰਹੇ ਹੈਗੇ। ਕਹਿੰਦੇ ਵੀ ਉਹ ਸੋਲੋ ਨਿਊਜ਼ ਕਾਨਫਰੰਸ ਜਿਹੜੀ ਆ ਉਹ ਕਰਨ ਜਾ ਰਹੇ ਆ, ਇਹ ਦਿਖਾਉਣ ਦੇ ਲਈ ਵੀ ਭਾਈ ਉਹ ਇਸ ਕੈਂਪਨ ਦੇ ਲਈ ਰੈਡੀ ਆ ਤੇ ਟਰੰਪ ਨੂੰ ਉਹ ਹਰਾ ਸਕਦੇ ਆ। ਇਸ ਤੋਂ ਇਲਾਵਾ ਹੁਣੇ ਜਿਹੜੇ ਡੈਮੋਕ੍ਰੇਟਿਕ ਹੋਰ ਰਿਪਰੈਜ਼ੈਂਟੇਟਿਵ ਹੈਲਰੀ ਸਕਾਲਚਨ, ਉਹਨਾਂ ਨੇ ਵੀ ਬਾਈਡਨ ਨੂੰ ਪ੍ਰੈਜ਼ੀਡੈਂਸ਼ੀਅਲ ਰੇਸ ਚੋਂ ਬਾਹਰ ਹੋਣ ਦੀ ਜਿਹੜੀ ਕਹਿ ਲਓ ਵੀ ਗੱਲ ਆਖ ਦਿੱਤੀ ਆ। ਸੋ ਇਹ ਵੀ ਆંકੜਾ ਲਗਾਤਾਰ ਨੰਬਰਸ ਜਿਹੜਾ ਆ ਉਹ ਵੱਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਕੱਲ ਇੱਕ ਨਾਟੋ ਦੀ ਜਿਹੜੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਚਾਈਨਾ ਵਾਲਿਆਂ ਨੇ ਹੁਣ ਨਾਟੋ ਨੂੰ ਅਕਿਊਜ਼ ਕੀਤਾ ਆ ਭਈ ਜਿਹੜਾ ਏਸ਼ੀਆ ਆ ਉਹਦੇ ਵਿੱਚ ਕੇਓਸ ਨਾ ਕਰੋ, ਇੱਦਾਂ ਦੀ ਜਿਹੜੀ ਹੋਰ ਲੜਾਈ ਝਗੜਾ ਨਾ ਵਧੇ, ਕਿਉਂਕਿ ਨੈਟੋ ਨੇ ਪੂਰੀ ਜਿਹੜੀ ਇਹ ਕਿਹਾ ਵੀ ਯੂਕਰੇਨ ਨੂੰ ਵੀ ਆਪਾਂ ਵਿੱਚ ਰਲਾਵਾਂਗੇ ਤੇ ਪੂਰਾ ਜਿਹੜਾ ਸਾਥ ਆ ਉਹ ਦੇਵਾਂਗੇ। ਸੋ ਚਾਈਨਾ ਵਾਲੇ ਜਿਹੜੇ ਤਾਈਵਾਨ ਨੂੰ ਲੈ ਕੇ ਫਿਕਰਮੰਦ ਆ ਵੀ ਇਹ ਇਸ਼ੂ ਵੀ ਜਿਹੜਾ ਆ ਉੱਪਰ ਨੂੰ ਉੱਭਰਦਾ ਆ ਰਿਹਾ ਹੈ। ਜੀ ਬਿਲਕੁਲ। ਉਧਰ ਯੂਐਸ ਦੀ ਇਨਫਲੇਸ਼ਨ ਬਾਰੇ ਜਿਹੜੀ ਇਹ ਨਿਊਜ਼ ਰਿਪੋਰਟ ਆ ਰਹੀ ਆ ਵੀ ਉਹ ਥੋੜੀ ਜਿਹੀ ਹੋਰ ਠੰਡੀ ਹੋਈ ਆ, ਜਿਸ ਨਾਲ ਫੈਡ ਜਿਹੜਾ ਆ ਇੰਟਰਸਟ ਰੇਟਸ ਆ ਉਸ ਦੇ ਵਿੱਚ ਕੱਟ ਜਲਦ ਕਰ ਸਕਦਾ ਹੈਗਾ ਆ। ਸੋ ਉਹਨਾਂ ਨੇ ਇਹ ਕਿਹਾ ਸੀਗਾ ਵੀ ਆਪਾਂ ਕਈ ਮਹੀਨਿਆਂ ਦਾ ਡਾਟਾ ਦੇਖਣ ਤੋਂ ਬਾਅਦ ਦੇ ਵਿੱਚ ਜਿਹੜੀ ਇੰਟਰਸਟ ਰੇਟਸ ਆ ਉਸ ਨੂੰ ਘੱਟ ਕਰਾਂਗੇ। ਕਹਿੰਦੇ ਵੀ ਬੈਟਰ ਦੈਨ ਐਕਸਪੈਕਟਡ ਰਿਪੋਰਟ ਆਈ ਆ। ਉਹ ਜੇ ਦੇਖਿਆ ਜਾਵੇ ਆંકੜਿਆਂ ਦੇ ਵਿੱਚ ਤਾਂ 0.1% ਹੀ ਕਹਿੰਦੇ ਡਿਕਲਾਈਨ ਹੋਇਆ ਮਈ ਤੋਂ ਜੂਨ ਮਹੀਨੇ ਦੇ ਵਿੱਚ। ਇਸ ਸਾਲ ਜਿਹੜਾ 1 ਸਾਲ ਪਹਿਲਾਂ ਪ੍ਰਾਈਸਿਸ 3% ਵੱਧ ਸੀਗੇ ਤੇ ਇਹ ਐਨੂਅਲ ਰੇਟ ਦੇ ਹਿਸਾਬ ਦੇ ਨਾਲ ਜਿਹੜਾ ਹੁਣ ਕਹਿੰਦੇ ਵੀ ਥੋੜਾ ਜਿਹਾ ਥੱਲੇ ਨੂੰ ਜਿਹੜਾ ਉਹ ਆਈ ਆ। ਇਹ 2% ਦੇ ਉੱਤੇ ਇਨਫਲੇਸ਼ਨ ਲੈ ਕੇ ਜਾਣਾ ਚਾਹੁੰਦੇ ਨੇ, ਪਰ ਅਜੇ ਉਸ ਤੋਂ ਤਕਰੀਬਨ 1% ਦਾ ਜਿਹੜਾ ਉਹ ਫਾਸਲਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਹੈ। ਪਰ ਜਿੱਦਾਂ ਦੇ ਹੁਣ ਬਿਆਨਬਾਜ਼ੀਆਂ ਜਾਂ ਜਿੱਦਾਂ ਦੇ ਜਿਹੜੇ ਨਿਊਜ਼ ਆਰਟੀਕਲ ਆ ਰਹੇ ਆ, ਇਸ਼ਾਰਾ ਇੱਕ ਵਾਰੀ ਫੇਰ ਇੰਟਰਸਟ ਰੇਟ ਕੱਟਸ ਵੱਲ ਨੂੰ ਤੇਜ਼ ਹੋ ਚੁੱਕਾ ਹੈ। ਜੀ ਤੇ ਹੁਣ ਕੁਛ ਆਪਾਂ ਟਰੱਕਿੰਗ ਦੀਆਂ ਖਬਰਾਂ ਕਰਦੇ ਹੈਗੇ ਆ। ਰਮਨ ਜੀ, ਕੀ ਸਿਚੁਏਸ਼ਨ ਆ ਫਰੇਟ ਨੂੰ ਲੈ ਕੇ ਤੇ ਟਰੱਕਿੰਗ ਨੂੰ ਲੈ ਕੇ? ਬਿਲਕੁਲ ਜੀ, ਜਿਹੜੀ ਟਰੱਕਿੰਗ ਸਿਚੁਏਸ਼ਨ ਇਸ ਵੇਲੇ ਹੈਗੀ ਆ ਜਿਉਂਦੀ ਤਿਉਂ ਹੈਗੀ ਆ। ਔਰ ਇਹ ਜਿਹੜਾ ਕਾਫੀ ਕਹਿੰਦੇ ਹੁੰਦੇ ਵੀ ਆਪਾਂ ਬਾਰ-ਬਾਰ ਉਹੀ ਗੱਲ ਹਰ ਵੀਕ ਆਲਮੋਸਟ ਕਰਦੇ ਆ, ਪਰ ਸਿਚੁਏਸ਼ਨ ਜਿਹੜੀ ਇਸ ਵੇਲੇ ਹੈਗੀ ਆ ਲੌਂਗ ਟਰਮ ਬਣਦੀ ਜਾ ਰਹੀ ਆ ਔਰ ਬੜੇ ਚਿਰ ਤੋਂ ਲੌਂਗ ਟਰਮ ਚੱਲ ਰਹੀ ਹੈਗੀ ਆ। ਆਹ ਸਾਲ ਸੋਚਿਆ ਸੀਗਾ ਕਿ ਕਾਫੀ ਫਰਕ ਪੈਣ ਦੀ ਆਸ ਲੱਗਦੀ ਸੀ ਇਲੈਕਸ਼ਨ ਕਰਕੇ, ਪਰ ਲੁੱਕ ਲਾਈਕ ਕਿ ਇਹ ਜਿਹੜੀ ਚੀਜ਼ ਆ ਉਹ ਚੀਜ਼ ਨਹੀਂ ਹੋ ਰਹੀ ਜਿਹੜੀ ਆਪਾਂ ਸੋਚ ਰਹੇ ਸੀਗੇ। ਬਾਕੀ ਪ੍ਰੋਬਲਮ ਹੈਗੀ ਆ ਕਿ ਕਈ ਚੀਜ਼ਾਂ ਹੋਰ ਜਿਹੜੀਆਂ ਇਸ ਵੇਲੇ ਆ ਰਹੀਆਂ ਹੈਗੀਆਂ
ਜਿਹੜੇ SBA ਦੇ ਡਿਜ਼ਾਸਟਰ ਲੋਨ ਸੀਗੇ ਉਹ ਵੀ ਪੌਪ ਅਪ ਹੋ ਰਹੇ ਆ ਕੈਰੀਅਰਸ ਲਈ, ਬਿਕੋਜ਼ ਉਹਨਾਂ ਦਾ ਵੀ ਟਾਈਮ ਆ ਰਿਹਾ ਹੈਗਾ ਟੂ ਸਟਾਰਟ ਪੇਇੰਗ ਇਟ ਬੈਕ। ਤੇ ਉਹਦੇ ਲਈ ਵੀ ਜਿਹੜੇ ਕੈਰੀਅਰਸ ਹੈਗੇ ਆ ਇਸ ਵੇਲੇ ਕਾਫੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀ ਜਿਹੜੀ ਆ ਹੋ ਸਕਦੀ ਆ। ਆਲਮੋਸਟ ਤੇ 4,19,500 ਕੰਪਨੀ ਜਿਹੜੀਆਂ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਆ ਉਹਨਾਂ ਨੂੰ ਰਾਉਂਡ ਅਬਾਊਟ $37 ਬਿਲੀਅਨ ਜਿਹੜਾ ਉਹ ਗਿਆ ਆ। ਤੋ ਇਹ ਜਿਹੜਾ ਮਨੀ ਹੈਗੀ ਆ ਐਵਰੇਜ ਆਊਟ ਕੋਈ 88,000 ਦੇ ਕਰੀਬ ਬਣਦੀ ਆ, ਪਰ ਡੈਫੀਨੇਟਲੀ ਇਹ ਜਿਹੜੀ ਮਨੀ ਹੈਗੀ ਆ ਪੇ ਬੈਕ ਕਰਨੀ ਪੈਣੀ ਆ। ਸੋ ਉਹਦੀਆਂ ਵੀ ਡੇਟ ਜਿਹੜੀਆਂ ਆ ਰਹੀਆਂ ਹੈਗੀਆਂ। ਔਰ ਜਿਹੜੇ ਹਿਸਾਬ ਦੇ ਨਾਲ ਮਾਰਕੀਟ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਹੈਗੀ ਆ, ਮਾਰਕੀਟ ਦੇ ਵਿੱਚ ਸਿਚੁਏਸ਼ਨ ਤਾਂ ਇਹ ਆ ਕਿ ਤੁਸੀਂ ਆਪਣੇ ਜਿਹੜੇ ਡੇ ਟੂ ਡੇ ਐਕਸਪੈਂਸ ਆ ਉਹ ਹੀ ਨਹੀਂ ਪੂਰੇ ਕਰ ਪਾ ਰਹੇ, ਤੇ ਲੋਨ ਪੇ ਬੈਕ ਦੀ ਤਾਂ ਗੱਲ ਹੀ ਛੱਡੋ। ਸੋ ਇਸ ਵੇਲੇ ਗੱਲ ਇਹੋ ਹੀ ਆ ਕਿ ਬਿਕੋਜ਼ ਆਫ ਦੈਟ ਮਨੀ ਮੇ ਬੀ ਜਿਹੜੀਆਂ ਕੰਪਨੀਜ਼ ਆ ਉਹ ਲਿੰਗਰ ਕਰ ਰਹੀਆਂ ਜਾਂ ਲੌਂਗ ਜੇ ਐਗਜ਼ਿਸਟ ਕਰ ਰਹੀਆਂ, ਬਿਕੋਜ਼ ਮਨੀ ਕੋਲ ਸੀਗੀ ਜਿਹੜੀ ਲੋਨ ਵਾਲੀ ਉਹ ਯੂਜ਼ ਹੋ ਰਹੀ ਹੈ ਜਾਂ ਕਿੱਦਾਂ ਹੋ ਰਹੀ ਹੈ। ਠੀਕ ਆ, ਕੁਛ ਇੱਕ ਲੋਕਾਂ ਨੇ ਤਾਂ ਉਹਨੂੰ ਮਿਸਯੂਜ਼ ਕੀਤਾ, ਪਰ ਕਾਫੀ ਲੋਕੀ ਸਿਆਣੇ ਵੀ ਹੈਗੇ ਉਹਨਾਂ ਨੇ ਜਿਨ੍ਹਾਂ ਨੇ ਸੇਵ ਕਰਕੇ ਰੱਖੇ ਸੀਗੇ ਉਹ ਜਾਂ ਰੇਨੀ ਸੀਜ਼ਨ ਲਈ ਰੱਖੇ ਉਹ ਯੂਜ਼ ਕਰ ਰਹੇ ਆ। ਉਹਦੇ ਨਾਲ ਕੀ ਹੋ ਰਿਹਾ ਕਿ ਇਕਾਨਮੀ ਇਹਦੇ ਵਿੱਚ ਕਟਿੰਗ ਦੇ ਵਿੱਚ ਜਿਹੜੀ ਕਪੈਸਿਟੀ ਹੈਗੀ ਆ ਉਹ ਸਟਿਲ ਲਿੰਗਰ ਔਨ ਕਰ ਰਹੀ ਹੈਗੀ ਆ, ਪੀਪਲ ਦੇ ਸਟਿਲ ਹੋਲਡਿੰਗ ਔਨ ਟੂ ਇਟ। ਸੋ ਉਹਦੇ ਕਰਕੇ ਵੀ ਬਹੁਤ ਵੱਡੇ ਰੀਜ਼ਨ ਹੈਗੇ ਆ, ਔਰ ਹੋਰ ਕਈ ਰੀਜ਼ਨ ਹੈਗੇ ਆ, ਜਸਟ ਇੱਕ ਸਿਰਫ ਇਹ ਨਹੀਂਗਾ। ਇੱਕ ਹੋਰ ਬੜਾ ਵੱਡਾ ਰੀਜ਼ਨ ਹੈਗਾ, ਮੈਂ ਲੇਟਲੀ ਸਟੱਡੀ ਕਰ ਰਿਹਾ ਸੀਗਾ ਔਰ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਟੈਕਨੋਲੋਜੀ ਆ, ਟੈਕਨੋਲੋਜੀ ਐਫੀਸ਼ੀਐਂਟ ਦਿਨ ਪਰ ਦਿਨ ਹੋਰ ਐਫੀਸ਼ੀਐਂਟ ਹੋਈ ਜਾਂਦੀ ਆ। ਔਰ ਉਹਦੇ ਨਾਲ ਦੇਖੋ ਪਹਿਲਾਂ ਕਿੰਨੇ ਟਰੱਕ ਜਿਹੜੇ ਸੀਗੇ ਸੜਕ ਤੇ ਖਾਲੀ ਚੱਲਦੇ ਸੀਗੇ ਲੋਡ ਦੇਖਣ ਵਾਸਤੇ, ਲੋਡ ਚੱਕਣ ਵਾਸਤੇ, ਤੇ ਹੁਣ ਟੈਕਨੋਲੋਜੀ ਦੇ ਕਰਕੇ ਉਹ ਜਿਹੜੀ ਐਮਟੀ ਟਰੱਕ ਸੀਗੇ, ਜਿਹੜੇ ਐਮਟੀ ਮਾਈਲਸ ਸੀਗੇ ਉਹ ਬਹੁਤ ਘਟ ਰਹੇ ਹੈਗੇ ਆ। ਸੋ ਉਹਦੇ ਕਰਕੇ ਵੀ ਜਿਹੜੇ ਟਰੱਕ ਆ ਅਵੇਲੇਬਿਲਿਟੀ ਦਿਖ ਰਹੀ ਹੈਗੀ ਆ ਔਰ ਉਹਨੂੰ ਯੂਜ਼ ਹੋ ਰਹੀ ਆ। ਇਹ 2-3 ਸਾਲ ਪਹਿਲਾਂ ਇਹ ਬਹੁਤ ਵੱਡਾ ਕੁਐਸਚਨ ਉੱਠਿਆ ਸੀਗਾ ਕਿ ਜਿਹੜੇ ਟਰੱਕਸ ਹੈਗੇ ਆ, ਔਰ ਮੈਂ ਇਹ ਅਫਰਮ ਕਰਦਾ ਕਿ ਜਦੋਂ ਮੈਂ ਵੀ ਟਰੱਕ ਚਲਾਉਂਦਾ ਸੀਗਾ ਡੈਡ ਹੈਡ ਮਾਈਲ ਜਿਹੜੇ ਆ ਬਹੁਤ ਪੈਂਦੇ ਹੁੰਦੇ ਸੀਗੇ ਕਿ ਤੁਸੀਂ 400 ਮੀਲ ਡੈਡ ਹੈਡ ਗਏ ਕਰਕੇ, 300 ਮੀਲ ਡੈਡ ਹੈਡ ਕਰਕੇ ਗਏ ਲੋਡ ਚੱਕਣ। ਹੁਣ ਟੈਕਨੋਲੋਜੀ ਜਿਹੜੀ ਆ ਉਹ ਉਸ ਚੀਜ਼ ਨੂੰ ਬਹੁਤ ਘਟਾ ਰਹੀ ਹੈਗੀ ਆ। ਜਿਹੜੇ ਡੈਡ ਹੈਡ ਮੀਲ ਆ ਜਾਂ ਐਮਟੀ ਮਾਈਲਸ ਆ ਬਹੁਤ ਘਟ ਰਹੇ ਆ। ਟਰੱਕਾਂ ਦੇ ਵਿੱਚ ਜਿਹੜਾ ਸਮਾਨ ਹੈਗਾ ਉਹ ਜਗ੍ਹਾ ਨੂੰ ਯੂਟੀਲਾਈਜ਼ ਕੀਤਾ ਜਾ ਰਿਹਾ। ਸੋ ਉਹਦੇ ਕਰਕੇ ਵੀ ਜਿਹੜਾ ਫਰੇਟ ਆ ਉਹ ਲੱਗ ਰਿਹਾ ਵੀ ਜਿੱਦਾਂ ਘੱਟ ਆ। ਠੀਕ ਹੈ ਨਾ। ਸੋ ਕਈ ਫੈਕਟਰਸ ਹੈਗੇ ਆ ਜਿਹੜੇ ਆਪਾਂ ਨੂੰ ਮਹਿਸੂਸ ਨਹੀਂ ਹੋ ਰਹੇ, ਔਰ ਜਿਹੜੇ ਆਪਾਂ ਨੂੰ, ਔਰ ਜਿਹੜੀ ਇੱਕ ਹੋਰ ਜਿਹੜਾ ਫੈਕਟਰ ਬੜਾ ਵੱਡਾ ਵਿੱਚ ਕੰਮ ਕਰ ਰਿਹਾ ਹੈਗਾ ਉਹ ਐਕਸਪੈਂਸ਼ਨ ਆਫ ਬ੍ਰੋਕਰ ਕਮਿਊਨਿਟੀ। ਬ੍ਰੋਕਰ ਕਮਿਊਨਿਟੀ ਬਹੁਤ ਐਕਸਪੈਂਡ ਕੀਤੀ ਹੈਗੀ ਆ ਪਿਛਲੇ 3 ਸਾਲਾਂ ਦੇ ਵਿੱਚ। ਜਿੱਦਾਂ ਆਪਾਂ ਕਹਿੰਦੇ ਨਾ ਟਰੱਕਿੰਗ ਕੰਪਨੀਆਂ ਬਹੁਤ ਖੁੱਲੀਆਂ ਹੈਗੀਆਂ, ਬ੍ਰੋਕਰ ਆਲਮੋਸਟ ਡਬਲ ਹੋ ਗਏ ਹੈਗੇ ਆ। ਜੀ ਬਿਲਕੁਲ। ਉਹਦੇ ਨਾਲ ਵੀ ਜਿਹੜੇ ਬ੍ਰੋਕਰਸ ਆ ਨਾ, ਬ੍ਰੋਕਰਸ ਵੀ ਉਸੇ ਹੀ ਲਾਈਨ 'ਚ ਲੱਗ ਕੇ ਜਿੱਥੇ ਟਰੱਕਿੰਗ ਕੰਪਨੀ ਆਪਣਾ ਫਰੇਟ ਸ਼ਿਪਰ ਕੋਲੋਂ ਟਰਾਈ ਕਰ ਰਹੀ ਹੈ ਲੈਣ ਦੀ, ਉੱਥੇ ਨਾਲ ਬ੍ਰੋਕਰ ਵੀ ਕਰ ਰਿਹਾ ਹੈਗਾ। ਔਰ ਬ੍ਰੋਕਰ ਨੇ ਫਿਰ ਆਪਣਾ ਸ਼ੇਅਰ ਰੱਖ ਕੇ ਫਿਰ ਹੀ ਅੱਗੇ ਛੋਟੀ ਟਰੱਕਿੰਗ ਕੰਪਨੀ ਨੂੰ ਦੇਣਾ ਹੈਗਾ। ਸੋ ਉਹ ਅਲਟੀਮੇਟਲੀ ਤੁਹਾਡਾ ਜਿਹੜਾ ਸ਼ੇਅਰ ਆ ਉਹ ਘਟੀ ਜਾ ਰਿਹਾ ਹੈਗਾ, ਤੁਹਾਡਾ ਜਿਹੜੀ ਰੈਵਨਿਊ ਹੈਗਾ ਘਟੀ ਜਾ ਰਿਹਾ ਹੈਗਾ। ਸੋ ਇਹ ਜਿਹੜੀਆਂ ਹੈਗੀਆਂ ਸਾਰੀਆਂ ਵਰਕਆਊਟ ਕਰੀਏ, ਨਾਟ ਜਸਟ ਕਿ ਲੋਡ ਘੱਟ ਆ, ਲੋਡ ਘੱਟ ਨਹੀਂ ਗੇ, ਲੋਡ ਬਥੇਰੇ ਆ, ਸਭ ਕੁਛ ਹੈਗਾ, ਪਰ ਕਾਸਟ ਜਿਹੜੀ ਆ ਉਹ ਵਧੀ ਆ ਤੇ ਜਿਹੜੀ ਆਪਣੀ ਪੇ ਆਊਟ ਆ ਉਹ ਘਟਿਆ ਹੈਗਾ, ਬਿਕੋਜ਼ ਕਪੈਸਿਟੀ ਜ਼ਿਆਦਾ ਕਰਕੇ ਕਹਿ ਲਓ, ਟੈਕਨੋਲੋਜੀ ਦੀ ਐਫੀਸ਼ੀਐਂਸੀ ਕਰਕੇ ਕਹਿ ਲਓ, ਜਾਂ ਕਿਸੇ ਰੀਜ਼ਨ ਕਰਕੇ ਵੀ ਕਹਿ ਲਓ। ਬਾਕੀ ਦੂਸਰੀ ਗੱਲ ਇਹ ਆ ਕਿ ਜਿਹੜੀਆਂ ਪ੍ਰੋਬਲਮਸ ਹੋਰ ਜਿਹੜੀਆਂ ਨਾਲ ਆ, ਜਿਹੜੀਆਂ ਸਾਡੇ ਹੱਥ 'ਚ ਆ, ਉਹ ਆ ਕਿ ਸਾਡੀ ਹਾਇਰਿੰਗ ਪ੍ਰੋਸੈਸ ਬਹੁਤ ਗਲਤ ਹੈਗਾ। ਅਸੀਂ ਬਹੁਤ ਗਲਤ ਡਰਾਈਵਰ ਹਾਇਰ ਕਰ ਰਹੇ ਹਾਂ, ਬੜੀਆਂ ਗਲਤੀਆਂ ਕਰ ਰਹੇ ਹਾਂ ਹਾਇਰਿੰਗ ਦੇ ਵਿੱਚ, ਆਪਰੇਸ਼ਨਸ ਦੇ ਵਿੱਚ ਬੜੀਆਂ ਗਲਤੀਆਂ ਕਰ ਰਹੇ ਹਾਂ, ਸਾਡੀ ਇੰਸ਼ੋਰੈਂਸ ਕਾਸਟ ਵੱਧ ਰਹੀ ਹੈਗੀ ਆ। ਇਹ ਚੀਜ਼ਾਂ ਸਾਡੇ ਹੱਥ 'ਚ ਆ, ਇਹਨਾਂ ਚੀਜ਼ਾਂ ਤੇ ਅਸੀਂ ਕੰਟਰੋਲ ਨਹੀਂ ਕਰ ਪਾ ਰਹੇ। ਹੁਣ ਜਿਹਦੇ ਕੋਲ 5 ਟਰੱਕ ਆ, ਜੇ ਉਹਦੇ 4 ਟਰੱਕ ਖੜੇ ਜਾਂ 3 ਟਰੱਕ ਖੜੇ ਆ, ਉਹ ਕੋਸ਼ਿਸ਼ ਕਰ ਰਿਹਾ ਵੀ ਜੋ ਕੁਛ ਵੀ ਆ, ਮਤਲਬ ਮੈਂ ਜਿੱਦਾਂ ਦਾ ਵੀ ਆ, ਮਤਲਬ ਚੜਾ ਦਿਆਂ ਇੱਥੇ ਟਰੱਕ ਨੂੰ, ਤੋੜ ਦਿਆਂ, ਮੇਰੀ ਤਾਂ ਜਾਨ ਬਚਦੀ ਆ ਜੇ ਟਰੱਕ ਤੁਰਦਾ ਹੋਊ। ਉਹਦੇ ਲਈ ਉਹ ਕਿਸੇ ਵੀ ਲੈਵਲ ਤੱਕ ਜਾਣ ਨੂੰ ਤਿਆਰ ਹੈਗਾ। ਮਤਲਬ ਕਿ ਤੁਸੀਂ ਯਕੀਨ ਕਰੋ
ਕਿਸੇ ਲੈਵਲ ਤੱਕ ਹੋਏ। ਤੇ ਉਹ ਚੀਜ਼ ਜਿਹੜੀ ਆ ਅਲਟੀਮੇਟਲੀ ਜਦੋਂ ਉਸ ਬੰਦੇ ਨੇ ਬਾਹਰ ਜਾ ਕੇ ਉਹ ਟਰੱਕ ਨੇ ਨੁਕਸਾਨ ਕਰਨਾ, ਤੇ ਉਹ ਫਿਰ ਕਹਿੰਦੇ ਨਹੀਂ ਹੁੰਦੇ ਵੀ ਉਹ ਥੋੜਾ ਥੋੜਾ ਸਾਰੇ ਨੂੰ ਵੰਡਿਆ ਜਾਣਾ ਨੁਕਸਾਨ ਜਿਹੜਾ ਆ। ਸੋ ਇਸ ਕਰਕੇ ਅਸੀਂ ਸਿਰਫ ਇਸ ਚੀਜ਼ ਵੱਲ ਨਾ ਧਿਆਨ ਦਈਏ ਕਿ ਫਰੇਟ ਘੱਟ ਵੱਲ, ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੰਟਰੋਲ 'ਚ ਹੈਗੀਆਂ ਉਹਨਾਂ ਵੱਲ ਧਿਆਨ ਦਈਏ, ਤਾਂ ਕਿ ਅਸੀਂ ਆਪਰੇਸ਼ਨਸ ਨੂੰ ਠੀਕ ਕਰ ਸਕੀਏ। ਜਿਹੜੀਆਂ ਗਲਤੀਆਂ ਅਸੀਂ ਆਪਰੇਸ਼ਨ 'ਚ ਕਰ ਰਹੇ ਹਾਂ, ਇਹ ਪਹਿਲਾਂ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਪੇਪਰ ਤੇ ਸਾਰਾ ਕੰਮ ਹੁੰਦਾ ਸੀ, ਸਕ੍ਰੈਚ ਕਰਕੇ ਡੇਟ ਨਵੀਂ ਪਾਤੀ, ਹੁਣ ਸਾਰਾ ਇਲੈਕਟ੍ਰੋਨਿਕ ਆ। ਇਹ ਗਲਤੀਆਂ ਵਾਈਪ ਆਊਟ ਨਹੀਂ ਹੋਣੀਆਂ। ਜੀ 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 ਬਿਲਕੁਲ। ਸੋ ਜੀ ਬਿਲਕੁਲ। ਅੱਜ ਜਿਹੜਾ ਫਰੇਟ ਵੇਵਸ ਆ ਉਹਨਾਂ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਵੀ ਜਿਹੜਾ ਇੰਨਾ ਲੰਮਾ ਰਿਸੈਸ਼ਨ ਆ ਟਰੱਕਿੰਗ ਦੇ ਵਿੱਚ, ਉਹਦਾ ਮੇਨ ਕਾਰਨ ਇੱਕ SBA ਡਿਜ਼ਾਸਟਰ ਲੋਨ ਵੀ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ $37 ਬਿਲੀਅਨ 4,19,500 ਕੰਪਨੀਆਂ ਨੂੰ ਦਿੱਤੇ ਗਏ ਸੀ। ਇਹ ਆਲਮੋਸਟ ਫ੍ਰੀ ਮਨੀ ਵਾਂਗੇ ਸੀ, ਕਿਉਂਕਿ ਇੰਟਰਸਟ ਰੇਟ 3.75% ਕੋਈ ਸੋਚ ਨਹੀਂ ਸਕਦਾ। ਸੋ ਜਿਨ੍ਹਾਂ ਨੇ ਤਾਂ ਗੁੱਡ ਪਾਸੇ ਇਨਵੈਸਟ ਕਰ ਲਏ ਉਹ ਤਾਂ ਠੀਕ ਰਹਿ ਗਏ ਆ, ਪਰ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਲਗਜ਼ਰੀ ਵਾਸਤੇ ਯੂਜ਼ ਕਰ ਲਿਆ ਉਹਨਾਂ ਨੂੰ ਹੁਣ ਪਤਾ ਲੱਗ ਰਿਹਾ ਹੈ, ਕਿਉਂਕਿ ਲੋਨ ਵਾਪਸ ਵੀ ਕਰਨੇ ਪੈਣੇ ਆ। ਤੇ ਉਹ ਉਸ ਕਰਕੇ ਜਿਹੜੇ ਸਮਾਲ ਬਿਜ਼ਨਸ ਸੀ ਉਹ ਬਹੁਤ ਜ਼ਿਆਦਾ ਐਕਸਪੈਂਡ ਹੋਏ। ਜਿਨ੍ਹਾਂ ਨੂੰ ਜ਼ਰੂਰਤ ਹੈ ਨਹੀਂ ਸੀ, ਐਵੇਂ ਧੱਕੇ ਨਾਲ ਉਹਨੇ ਜਿਹੜੇ ਲੋਨ ਆ ਉਹ ਦੇ ਦਿੱਤੇ, ਤੇ ਲੋਕਾਂ ਨੇ ਕਿਉਂਕਿ ਉਹ ਨਹੀਂ ਸੋਚਿਆ ਵੀ ਸ਼ਾਇਦ ਏਦਾਂ ਦਾ ਹੀ ਮਾਹੌਲ ਰਹਿਣਾ ਆ, ਤੇ ਉਹ ਇਸ ਕਰਕੇ ਜਿਹੜਾ ਆ ਹੁਣ ਇਹ ਰਿਸੈਸ਼ਨ ਆ ਟਰੱਕਿੰਗ ਦੇ ਵਿੱਚ ਕਾਫੀ ਲੰਮਾ ਹੋ ਗਿਆ। ਜੀ ਲਗਾਤਾਰ ਚੱਲ ਹੀ ਰਿਹਾ ਹੈ। SBA ਲੋਨਸ ਦੀਆਂ ਪੇਮੈਂਟਾਂ ਵੀ ਆ ਰਹੀਆਂ ਆ, ਉਹ ਵੀ ਨਾਲ ਚੱਲ ਰਹੀਆਂ ਆ, ਦੂਜੀਆਂ ਪੇਮੈਂਟਾਂ ਵੀ ਆ। ਸੋ ਸਾਰਾ ਕੁਛ ਇਸ ਟਾਈਮ ਮਿਲ ਜੁਲ ਕੇ ਜਦੋਂ ਚੱਲ ਰਿਹਾ ਤਾਂ ਹਾਲਾਤ ਫਿਰ ਹੋਰ ਜ਼ਿਆਦਾ ਕਰੰਚ ਹੋ ਜਾਂਦੇ, ਸਕਵੀਜ਼ ਜਿਹੜਾ ਕੰਮ ਹੋ ਜਾਂਦਾ ਹੈ। ਆਪਾਂ ਨੂੰ ਯਾਦ ਹੋਣਾ ਅਮਰੀਕਾ ਨੇ ਚਾਈਨਾ ਦੇ ਸਟੀਲ ਦੇ ਉੱਤੇ ਟੈਰਿਫ ਲਾ ਦਿੱਤੇ ਸੀ, ਫਿਰ ਚੀਨੀਆਂ ਨੇ ਵੀ ਜਿਹੜੀ ਉਹ ਟਰਾਈ ਕੀਤੀ ਵੀ ਮੈਕਸੀਕੋ ਥਾਣੀ ਸ਼ਿਪ ਕਰਦੇ ਆ ਤਾਂ ਜੋ ਇਹਨਾਂ ਟੈਰਿਫਸ ਤੋਂ ਜਿਹੜਾ ਉਹ ਬਚਿਆ ਜਾਵੇ। ਹੁਣ ਕਹਿੰਦੇ ਵੀ ਕਿਸੇ ਵੀ ਫੋਰਨ ਮੇਡ ਸਟੀਲ ਦੇ ਉੱਤੇ ਜਿਹੜਾ ਮੈਕਸੀਕੋ ਦੇ ਥਰੂ ਵੀ ਰਾਊਟ ਹੋ ਰਿਹਾ ਆ, ਉਹਦੇ ਉੱਤੇ ਵੀ 25% ਟੈਕਸ ਲਾਇਆ ਜਿਹੜਾ ਉਹ ਜਾ ਰਿਹਾ ਹੈਗਾ ਆ। ਜਿਹੜੇ ਸਾਬਕਾ ਜਿਹੜੇ ਮੈਕਸੀਕੋ ਦੇ ਰਾਸ਼ਟਰਪਤੀ ਸੀਗੇ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ, ਉਹਨਾਂ ਦੇ ਨਾਲ ਇਹ ਜਿਹੜਾ ਸਮਝੌਤਾ ਆ ਉਹ ਹੋਇਆ ਸੀਗਾ। ਤੇ ਕੀ ਸਟੀਲ ਦੇ ਉੱਤੇ ਅਸਰ ਪੈਣ ਦੇ ਨਾਲ ਰਮਨ ਜੀ ਕੀ ਜਿਹੜੀ ਇੱਥੇ ਮੈਨੂਫੈਕਚਰਿੰਗ ਜਾਂ ਹਰਜੋਤ ਜੀ ਇੱਥੇ ਜਿਹੜੀਆਂ ਫੈਕਟਰੀਜ਼ ਆ ਉਸ ਦੇ ਵਿੱਚ ਆਪਾਂ ਨੂੰ ਹੋਰ ਚੀਜ਼ਾਂ ਦੇ ਉੱਤੇ ਮਹਿੰਗਾਈ ਦੇ ਵਿੱਚ ਰੂਪ ਦੇ ਵਿੱਚ ਉਹ ਨਜ਼ਰ ਆਊਗਾ? ਟਰੱਕਿੰਗ ਦੇ ਉੱਤੇ ਵੀ ਜਿਹੜਾ ਸਟੀਲ ਟੈਰਿਫਸ ਦਾ ਕੋਈ ਡਾਇਰੈਕਟਲੀ ਅਸਰ ਹੁੰਦਾ ਆ, ਕਿਉਂਕਿ ਸ਼ਿਪ ਤਾਂ ਉਹ ਸਾਰਾ ਇਵੈਂਚੁਅਲੀ ਤਾਂ ਉਹਨਾਂ ਨੇ ਟਰੱਕਾਂ ਤੇ ਹੀ ਕਰਨਾ ਹੁੰਦਾ ਉਧਰੋਂ। ਬਿਲਕੁਲ ਨਹੀਂ, ਉਹ ਤਾਂ ਦੇਖੋ ਜਿਹੜਾ ਵੀ ਕੋਈ ਚੀਜ਼ ਹੈਗੀ ਨਾ, ਜਦੋਂ ਮੈਨੂਫੈਕਚਰਿੰਗ ਦੀ ਗੱਲ ਆਉਂਦੀ ਆ, ਜਿਹੜੀ ਜਿੱਥੇ ਵੀ ਸਟੀਲ ਯੂਜ਼ ਹੁੰਦਾ ਡੈਫੀਨਿਟਲੀ ਉਹਨਾਂ ਤੇ ਫਰਕ ਪੈਂਦਾ ਆ। ਜਦੋਂ ਸਟੀਲ ਜਿਹੜਾ ਤੁਸੀਂ ਇੰਪੋਰਟ ਕਰਨਾ ਹੈਗਾ ਜਾਂ ਕੁਛ ਵੀ ਹੈ, ਜਿੱਥੇ ਵੀ ਹੈ, ਟਰੱਕਿੰਗ ਇੱਕ ਐਸਾ ਕਿੱਤਾ ਹੈਗਾ ਕਿ ਜਿਹਦੇ ਉੱਤੇ ਕਿਸੇ ਵੀ ਇਕੋਨਮੀ ਦੇ ਵਿੱਚ ਕੋਈ ਵੀ ਚੀਜ਼ ਵੱਧਦੀ ਘਟਦੀ ਹੈ, ਟਰੱਕਿੰਗ ਤੇ ਸਾਰਿਆਂ ਨਾਲੋਂ ਪਹਿਲਾਂ ਅਸਰ ਪੈਂਦਾ ਹੈਗਾ। ਚਾਹੇ ਉਹ ਮੈਨੂਫੈਕਚਰਿੰਗ 'ਚ ਆ, ਚਾਹੇ ਉਹ ਤੁਹਾਡੀ ਸਰਵਿਸਿਸ 'ਚ ਆ, ਚਾਹੇ ਉਹ ਕਿਸੇ ਚੀਜ਼ 'ਚ ਵੀ ਆ। ਤੁਸੀਂ ਸੋਚ ਕੇ ਦੇਖੋ ਵੀ ਕੁਛ ਵੀ ਚੀਜ਼ ਦਾ ਫਰਕ ਪੈਂਦਾ, ਕੋਈ ਵੀ ਚੀਜ਼ ਦਾ ਜਿਹੜਾ ਉੱਤੇ ਥੱਲੇ ਹੁੰਦੀ ਆ, ਤੇ ਉਹ ਸਾਰਿਆਂ ਨਾਲੋਂ ਪਹਿਲਾਂ ਟਰੱਕਿੰਗ 'ਤੇ ਅਸਰ ਪੈਂਦਾ। ਠੀਕ ਹੈ ਨਾ? ਜੇ ਚੰਗੇ 'ਚ ਹੁੰਦੀ ਆ ਤਾਂ ਚੰਗੇ 'ਚ ਵੀ, ਤੇ ਮਾੜੇ 'ਚ ਹੁੰਦੀ ਮਾੜੇ 'ਚ ਵੀ। ਦੋਨੋਂ ਸਾਈਡ ਤੇ ਫਰਕ ਜਿਹੜਾ ਟਰੱਕਿੰਗ ਨੂੰ ਪਹਿਲਾਂ ਦਿਖਣਾ ਸ਼ੁਰੂ ਹੋ ਜਾਂਦਾ। ਔਰ ਇਹ ਜਿਹੜੀ ਪ੍ਰੋਬਲਮ ਹੈਗੀ ਆ ਆਪਣੀ, ਜਿਹੜੀ ਅੱਜ ਚੱਲ ਰਹੀ ਹੈ ਇਸ ਵੇਲੇ, ਜਿੱਦਾਂ ਹੁਣ ਆਪਾਂ ਹਰਜੋਤ ਭਾਜੀ ਨੇ ਵੀ, ਆਪਾਂ ਜਿਹੜੀ ਇੰਡਸਟਰੀ ਐਕਸਪਰਟ ਉਹ ਵੀ ਦੱਸ ਰਹੇ ਆ ਕਿ ਉਹ ਜਿਹੜੀ ਮਨੀ ਹੈਗੀ ਆ, ਉਹ ਮਨੀ ਪ੍ਰੋਲੋਂਗ ਕਰ ਰਹੀ ਆ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ। ਜਦੋਂ ਆਪਾਂ ਗੱਲ ਕਰਦੇ ਕਪੈਸਿਟੀ ਘਟਣੀ ਚਾਹੀਦੀ ਆ, ਉਹ ਕਪੈਸਿਟੀ ਕਿਉਂ ਨਹੀਂ ਘਟ ਰਹੀ? ਕਿਉਂਕਿ ਜਿਹੜੀ ਮਨੀ ਪਾਕਟ 'ਚ ਪਈ ਆ ਉਹ ਯੂਜ਼ ਕਰਕੇ ਉਹਨੂੰ ਅਲਾਈਵ ਰੱਖਿਆ ਹੋਇਆ ਕਿ ਚਲੋ ਕੋਈ ਨਹੀਂ। ਔਰ ਹਰ ਇੱਕ, ਮੈਂ ਹੀ ਨਹੀਂ ਕਹਿੰਦਾ ਕੋਈ ਗਲਤ ਗੱਲ ਹੈ, ਹਰ ਇੱਕ ਬੰਦਾ ਜਿਹੜਾ ਹੁੰਦਾ ਉਹ ਆਪਣਾ ਬਿਜ਼ਨਸ ਨੂੰ ਜਿਉਂਦਾ ਰੱਖਣ ਲਈ ਕੁਛ ਨਾ ਕੁਛ ਕਰਦਾ। ਇਹਦੇ 'ਚ ਕੋਈ ਗਲਤ ਨਹੀਂ, ਇਹਦੇ 'ਚ ਕੋਈ ਨੁਕਸਾਨ ਨਹੀਂ। ਪਰ ਪ੍ਰੋਬਲਮ ਇਹ ਹੁੰਦੀ ਆ ਕਿ ਕਈ ਬਹੁਤ ਸਾਰੇ ਮੈਂ ਐਸੇ ਵੀ ਵੇਖੇ ਆ ਜਿਨ੍ਹਾਂ ਨੇ ਓਵਰ ਦਾ ਬੋਰਡ ਜਾ ਕੇ, ਕਈਆਂ ਨੇ ਆਪਣੇ ਘਰਾਂ ਤੇ ਵੀ ਕਰਜ਼ੇ ਲੈ ਲਏ, ਕਈਆਂ ਨੇ ਆਪਣੇ ਹੋਰ ਪੈਸਾ ਵੀ ਜੋ ਸੇਵਿੰਗ ਸੀ ਸਾਰਾ ਵਿੱਚ ਝੋਕਤਾ ਵੀ ਅਸੀਂ ਇਹਨੂੰ ਚੱਲਦਾ ਰੱਖਣਾ, ਇਹਨੇ ਚੱਲ ਪੈਣਾ। ਚੱਲ ਤਾਂ ਇਹਨੇ ਪੈਣਾ, ਪਰ ਉਹਦੇ ਨਾਲ ਉਹ ਪ੍ਰੋਲੋਂਗ ਲੰਮਾ ਖਿੱਚਿਆ ਜਾ ਰਹੀ ਆ। ਪ੍ਰੋਬਲਮ ਜਿਹੜੀ ਲੰਬੀ ਹੋ ਰਹੀ ਆ, ਇਹ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਨਹੀਂ, ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀਜ਼ ਵਿੱਚ ਹੈਗੀਆਂ, ਸਾਰੇ ਹੀ ਆ। ਪਰ ਡੈਫੀਨੇਟਲੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਲੰਮੀ ਖਿੱਚੀ ਜਾ ਰਹੀ ਆ। ਔਰ
ਜਿੱਦਾਂ ਕਿ ਆਪਾਂ ਗੱਲ ਕਰਦੇ ਕਿ ਇਲੈਕਸ਼ਨ ਈਅਰ ਹੈਗਾ, ਜੀ ਸਾਨੂੰ ਇਹੋ ਹੀ ਆਸ ਸੀ ਕਿ ਇਲੈਕਸ਼ਨ ਈਅਰ ਦੇ ਵਿੱਚ ਕੋਈ ਨਾ ਕੋਈ ਵਧੀਆ ਚੀਜ਼ ਹੋ ਜਾਊਗੀ, ਬਿਕੋਜ਼ ਆਫ ਇਲੈਕਸ਼ਨ ਇੰਟਰਸਟ ਰੇਟ ਲੱਗਦਾ ਡ੍ਰੌਪ ਕਰ ਦੇਣ, ਕੁਛ ਨਾ ਕੁਛ ਚੀਜ਼ ਹੋ ਜਾਵੇ ਜਿਹਨਾਂ ਕਿੱਕ ਸਟਾਰਟ ਹੋ ਜਾਵੇ, ਥੋੜਾ ਜਿਹਾ ਕੰਮ ਕਿੱਕ ਸਟਾਰਟ ਹੋ ਜਾਵੇ। ਪਰ ਜਿਸ ਹਿਸਾਬ ਜੀ ਦੇ ਨਾਲ ਗੱਲਬਾਤ ਚੱਲ ਰਹੀ, ਹਮ ਜਿਸ ਹਿਸਾਬ ਨਾਲ ਹਾਲਾਤ ਚੱਲ ਰਹੇ, ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਿੱਕ ਸਟਾਰਟ ਕਰਨ ਦਾ ਕੋਈ ਪ੍ਰੋਗਰਾਮ ਹੈਗਾ। ਔਰ ਉਲਟਾ ਇਹ ਹੈ ਕਿ ਜਦੋਂ ਇਲੈਕਸ਼ਨਾਂ ਹੋ ਕੇ ਹਟਣੀਆਂ, ਦੈਨ ਉਸ ਤੋਂ ਬਾਅਦ ਈਦਰ ਪਾਰਟੀ ਜਿਹੜੀ ਆ ਉਹਨੇ ਦੂਜੀ ਪਾਰਟੀ ਲਈ ਜੋ ਵੀ ਕੁਝ ਛੱਡਣਾ ਹੈ ਨਾ, ਉਹ ਬੜਾ ਵਰਸਟ ਹੁੰਦਾ ਆ। ਪਹਿਲੇ ਜਿਹੜੇ ਘੱਟੋ ਘੱਟ 6 ਮਹੀਨੇ ਸਾਲ ਹੁੰਦਾ ਆਫਟਰ ਇਲੈਕਸ਼ਨ, ਉਹ ਕਾਫੀ ਕੰਮ ਖਰਾਬ ਹੋ ਜਾਂਦਾ, ਕਿਉਂਕਿ Mess ਇਸ up ਵੇਲੇ ਜੋ ਹੁੰਦਾ। ਵਧੀਆ ਵਧੀਆ ਬਣਾ ਕੇ ਦਿਖਾਇਆ ਜਾ ਰਿਹਾ ਨਾ, ਉਹ ਕੱਲ ਨੂੰ ਆਪਾਂ ਨੂੰ ਉਹ ਅਸਲੀਅਤ ਪਤਾ ਲੱਗਣੀ ਇਲੈਕਸ਼ਨਾਂ ਤੋਂ ਬਾਅਦ। ਹਾਂ ਬਿਲਕੁਲ ਸਹੀ ਗੱਲ ਆ। ਇਹ ਉਦੋਂ ਹੀ ਜਿਹੜਾ ਪਤਾ ਜਿਹੜਾ ਉਹ ਲੱਗਣਾ ਵੀ ਕੀ ਕੁਛ ਚੱਲ ਰਿਹਾ। ਲੁਭਾਵਣੇ ਜਿਹੜੇ ਆਫਰ ਤੇ ਉਹ ਬਾਅਦ ਚ ਆਉਂਦੇ ਨੇ, ਅਗਲਿਆਂ ਨੇ ਕੱਟਣੇ ਵੀ ਹੁੰਦੇ ਆ ਕਈ ਕੁਛ, ਜਿਹੜਾ ਉਹ ਉਸ ਦੇ ਵਿੱਚ ਉੱਤੇ ਥੱਲੇ ਜਿਹੜਾ ਉਹ ਚੱਲਣਾ ਜਿਹੜਾ ਉਹ ਹੋ ਰਿਹਾ ਹੁੰਦਾ ਆ। ਸੋ ਇਹ ਸਾਰਾ ਕੁਝ ਚੱਲ ਰਿਹਾ ਉਧਰ ਸੈਨੇਟ ਦੇ ਵਿੱਚ। ਜਿਹੜੀ ਜੂਲੀ ਚੂ ਆ, ਆਪਾਂ ਨੂੰ ਪਤਾ ਆ ਵੀ ਉਹ ਸੈਕਟਰੀ ਹੈ, ਐਕਟਿੰਗ ਸੈਕਟਰੀ ਹੈ ਇਸ ਟਾਈਮ ਡਿਪਾਰਟਮੈਂਟ ਆਫ ਲੇਬਰ ਦੇ। ਉਹਨਾਂ ਨੇ ਇੱਕ ਨਵੀਂ ਮੱਦ ਰੱਖੀ ਉਹਨਾਂ ਦੇ ਏਜੰਡੇ ਦੇ ਵਿੱਚ। ਇਹ ਸੀਗਾ ਵੀ ਕਿਤੇ ਨਾ ਕਿਤੇ ਓਵਰਟਾਈਮ ਜਿਹੜਾ ਆ ਉਹ ਜ਼ਿਆਦਾ ਮਿਲਣਾ ਚਾਹੀਦਾ ਹੈਗਾ ਆ। ਹੁਣ ਉਸ ਦੇ ਉਲਟ ਜਿਹੜੇ ਕੁਛ ਰਿਪਬਲਿਕਨਸ ਆ ਉਹ ਆਏ ਆ, ਸੈਨੇਟ ਰਿਪਬਲਿਕਨਸ ਆ, ਉਹ ਪੁਸ਼ਬੈਕ ਕਰ ਰਹੇ ਆ ਓਵਰਟਾਈਮ ਰੂਲ ਦੇ ਉੱਤੇ। ਇਹ ਜਿਹੜੇ ਐਕਟਿੰਗ ਸੈਕਟਰੀ ਜੂਲੀ ਚੂ ਆ, ਉਹ ਕਹਿੰਦੇ ਵੀ ਸਾਡੇ ਏਜੰਡੇ ਦੇ ਵਿੱਚ ਇਹ ਆ ਵੀ ਜੇ ਤੁਹਾਡੀ ਸੈਲਰੀਡ ਵਰਕਰ ਆ, ਤੁਸੀਂ 40 ਘੰਟੇ ਤੋਂ ਵੱਧ ਕੰਮ ਕਰ ਰਹੇ ਆ, 43,888 ਤੋਂ ਘੱਟ ਤੁਹਾਡੀ ਜਿਹੜੀ ਆ ਉਹ ਤਨਖਾਹ ਆ, ਤਾਂ ਤੁਸੀਂ ਐਲੀਜੀਬਲ ਹੋਵੋਗੇ ਓਵਰਟਾਈਮ ਪੇ ਦੇ ਲਈ। ਬਹੁਤ ਸਾਰੇ ਜਿਹੜੇ ਟਰੱਕਰਸ ਆ, ਮੈਨੂੰ ਲੱਗਦਾ 43,000 ਤੋਂ ਘੱਟ ਜਿਹੜਾ ਉਹ ਸ਼ੋਅ ਕਰਦੇ ਹੋਣਗੇ, ਜਿਹੜੇ ਈਵਨ ਇਸ ਤਰੀਕੇ ਦੇ ਵਿੱਚ ਵੀ ਆ। ਕੀ ਫਿਰ ਆਪਣੇ ਰਮਨ ਜੀ ਉਹ ਵੀ ਇਸ ਚੀਜ਼ ਦੇ ਲਈ ਐਲੀਜੀਬਲ ਹੋ ਸਕਣਗੇ? ਡੈਫੀਨੇਟਲੀ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਐਲੀਜੀਬਿਲਿਟੀ ਚ ਆ ਜਾਂਦੀਆਂ ਆ ਜਿਸ ਕਾਰਨ ਆਪਣਾ ਰਾਜਕਰਨ ਬਈ ਇਹ ਪ੍ਰੋਬਲਮ ਜਿਹੜੀ ਆ ਨਾ, ਇਹ ਦੇਖੋ ਅਗੇਨ ਆਪਾਂ ਜੂਲੀ ਸੂ ਦੇ ਬਾਰੇ ਦੇ ਵਿੱਚ ਜਾਣਦੇ ਆ, ਆਪਾਂ ਪਿੱਛੋਂ ਦੇਖ ਰਹੇ ਆ, ਔਰ ਇਹ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਉਸ ਵੇਲੇ ਨਹੀਂ ਸਮਝ ਆਉਂਦੀਆਂ ਲੇਕਿਨ ਹਰਟ ਕਰਦੀਆਂ, ਜਿੱਦਾਂ ਆਪਣਾ AB5 ਹੈ ਇਸ ਵੇਲੇ ਜੋ ਵੀ ਕੁਝ ਹੋ ਰਿਹਾ ਹੈਗਾ। ਸੋ ਜਿਹੜਾ ਓਵਰ ਟਾਈਮ, ਹੁਣ ਦੇਖੋ ਹਰ ਇੱਕ ਚੀਜ਼ ਜਿਹੜੀ ਈਵਨ ਹੁਣ ਆਪਾਂ ਹਰ ਇੱਕ ਦੇ ਡਿਫਰੈਂਟ ਵਿਚਾਰ ਹੈਗੇ ਆ। ਜਿਹੜਾ ਆਪਣਾ ਇੱਥੇ ਜੋ ਵੀ ਕੁਝ ਹੋਇਆ ਹੈਗਾ, ਜਿੱਦਾਂ ਆਪਣੀ ਫਾਸਟ ਫੂਡ ਵਰਕਰ ਦੀ ਵੇਜ ਵਧੀ ਹੈਗੀ ਆ, ਜਾਂ ਹੁਣ ਜਿਹੜਾ ਮੈਂ ਇੱਕ ਗੱਲ ਕਰਦਾ ਕਿ ਜੇ ਫਾਸਟ ਫੂਡ ਵਰਕਰ ਦੀ ਵੇਜ ਵਧੀ ਹੈਗੀ ਆ, ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਜਾਂ ਹੋਰ ਕਿਤੇ ਕੰਮ ਕਰਦਾ, ਕੀ ਗੱਲ ਉਹ ਮਤਲਬ ਉਹ ਫਿਰ ਉਹ ਮਤਲਬ ਕਿ ਸੈਕਿੰਡ ਕਲਾਸ ਹੈਗਾ ਆ? ਉਹਦੇ ਵੀ ਨਹੀਂ ਹੈਗਾ। ਤੇ ਜੇ ਆਪਾਂ ਦੇਖੀਏ ਬਈ ਓਵਰਆਲ, ਹੁਣ ਤੁਸੀਂ ਦੇਖੋ, ਤੁਸੀਂ ਕਿਸੇ ਵੀ ਮੈਕਡੋਨਲਡ ਤੇ ਚਲੇ ਜਾਓ, ਕੁਛ ਚਲੇ ਜਾਓ, ਹੁਣ ਫਰੰਟ ਤੇ ਜਿੰਨਾ ਵੀ ਕਾਊਂਟਰ ਦਾ ਵਰਕਰ ਹੈਗਾ ਸਾਰਾ ਖਤਮ ਹੋ ਗਿਆ। ਕਿਓਸਕ ਆ ਗਏ। ਸੋ ਸਾਰੇ ਕੀਓਸਕ ਆ ਗਏ। ਸਟਾਰਬਕਸ, ਆਲ ਓਵਰ ਸਟਾਰਬਕਸ ਜਿਹੜਾ ਉਹ ਕੱਲਾ ਡਰਾਈਵ ਥਰੂ ਹੀ ਉਹਨਾਂ ਨੇ ਕਰਤਾ, ਉਹਨਾਂ ਨੇ ਅੰਦਰੋਂ ਡੋਰ ਵੀ ਬੰਦ ਕਰਤੇ। ਮੈਂ ਮਡੇਰੇ ਇੱਕ ਸਟਾਰਬਕਸ ਤੇ ਗਿਆ ਸੀਗਾ, ਉੱਥੇ ਉਹ ਕਾਊਂਟਰ ਤੇ ਜਿੱਦਾਂ ਬਾਹਰ, ਜਿੱਦਾਂ ਟ੍ਰੈਡੀਸ਼ਨਲੀ ਨਹੀਂ ਹੁੰਦਾ ਸੀ, ਬਾਹਰ ਡੋਰ ਤੋਂ ਬਾਹਰ ਖੜ ਕੇ ਆਰਡਰ ਕਰੋ ਉੱਥੇ, ਜੇ ਤੁਸੀਂ ਐਪ ਤੇ ਨਹੀਂ ਕਰਨਾ। ਸੋ ਕਹਿਣ ਦਾ ਭਾਵ ਇਹ ਹੈ ਵੀ ਹਰ ਚੀਜ਼ ਜਿਹੜੀ ਹੈ ਨਾ ਉਹਦੇ ਵਿੱਚ ਪ੍ਰੋਬਲਮਸ ਹੀ ਪ੍ਰੋਬਲਮਸ ਹੈ। ਹੁਣ ਟੈਕਨੋਲੋਜੀ ਜਿਹੜੀ ਹੈ ਇੰਨੀ ਕੁ ਪਾਵਰਫੁਲ ਹੁੰਦੀ ਜਾ ਰਹੀ ਆ ਇਸ ਵੇਲੇ। ਜਿਹੜੀ C.H. ਰੋਬਿਨਸਨ ਨੇ ਆਲਰੇਡੀ 50% ਉਹਦੀ ਸੇਲਸ ਫੋਰਸ ਜਿਹੜੀ ਆ ਕੱਟ ਕਰਤੀ। ਬਿਲਕੁਲ ਟੈਕਨੋਲੋਜੀ ਦੇ ਖਾਤਰ, ਬਿਲਕੁਲ ਠੀਕ ਆ, ਟੈਕਨੋਲੋਜੀ ਦੇ ਕਰਕੇ। ਹੁਣ ਜਦੋਂ ਤੁਸੀਂ ਇੱਕ ਬੰਨੇ ਤੁਸੀਂ ਟੈਕਨੋਲੋਜੀ, ਠੀਕ ਆ, ਹਰ ਇੱਕ ਬੰਦਾ ਕਹਿੰਦਾ ਟੈਕਨੋਲੋਜੀ ਹੋਣੀ ਚਾਹੀਦੀ ਹੈ, ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ, ਪਰ ਜਿੰਨੇ ਵੀ ਇਸ ਵੇਲੇ ਆਪਾਂ ਹਰਟ ਕਰ ਰਹੇ ਹਾਂ, ਆਪਾਂ ਲੀਸਟ ਟੈਕਨੋਲੋਜੀ ਨੂੰ ਯੂਜ਼ ਕਰ ਰਹੇ ਹਾਂ। ਤੇ ਜਿੰਨੇ ਵੀ ਸਕਸੈਸਫੁਲ ਹੋ ਰਹੇ ਸਾਡੇ ਸਾਹਮਣੇ ਦਿਖ ਰਹੇ ਆ, ਉਹ ਸਾਰੇ ਯੂਟੀਲਾਈਜ਼ ਕਰ ਰਹੇ ਆ ਟੈਕਨੋਲੋਜੀ। ਬਸ ਇੰਨਾ ਕਿਹਾ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਓਵਰ ਟਾਈਮ ਦੀਆਂ, ਹੁਣ ਓਵਰ ਟਾਈਮ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਟਰੱਕਰ ਜਿਹੜਾ ਹੈਗਾ ਉਹ 14 ਆਵਰਸ ਤਾਂ ਪਹਿਲਾਂ ਹੀ ਉਹਦਾ ਕੰਮ ਆ, ਮੁੜ ਕੇ ਉਹ 10 ਘੰਟੇ ਵੀ ਉੱਥੇ ਹੀ ਆ, ਇਨ ਦਾ ਟਰੱਕ ਆ। ਉਹ ਹੁਣ ਇਹ ਬੜਾ ਵੱਡਾ ਇੱਕ ਵਿਵਾਦ ਆ ਇਹ ਟਰੱਕਿੰਗ ਦੇ ਵਿੱਚ, ਬੜੇ ਚਿਰ ਤੋਂ ਚੱਲਿਆ ਆ ਰਿਹਾ ਕਿ ਜਿਹੜਾ ਡਰਾਈਵਰ ਆ, ਜਦੋਂ ਉਹ ਟਰੱਕ ਦੇ ਵਿੱਚ ਸੁੱਤਾ ਪਿਆ ਹੈਗਾ ਜਾਂ ਟਰੱਕ ਦੇ ਵਿੱਚ ਉਹ 10 ਆਵਰਸ ਆਫ ਕਰ ਰਿਹਾ ਹੈਗਾ, ਕੀ ਉਹਨੂੰ ਉਸ ਟਾਈਮ ਤੇ ਪੇ ਹੋਣਾ ਚਾਹੀਦਾ?
ਕਿਉਂਕਿ ਉਹ ਉੱਥੇ ਜੌਬ ਤੇ ਆ ਜਾਂ ਕਿੱਦਾਂ ਕੀ, ਮਤਲਬ ਇਹ ਬੜੀ ਗ੍ਰੇ ਏਰੀਆਜ਼ ਹੈਗੇ ਆ ਔਰ ਬੜਾ ਵੱਡਾ ਇਹ ਜਿਹੜਾ ਮੁੱਦਾ ਆ ਇਹ ਛਿੜ ਗਿਆ ਹੈਗਾ। ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ। ਨਾਲੇ ਇਹ ਵੀ ਆ ਵੀ ਅੱਜ ਕੱਲ ਦੇ ਮੌਸਮ 'ਚ ਨੀਂਦ ਆਉਂਦੀ ਵੀ ਆ ਕਿ ਨਹੀਂ, ਇੰਨੀ ਗਰਮੀ ਹੈਗੀ ਆ ਕਈ ਵਾਰੀ ਜਿਹੜੇ ਫਿਰ ਉਹ ਆਵਰਸ ਤੁਹਾਨੂੰ ਪੂਰੇ ਕਰਨੇ ਪੈਂਦੇ ਆ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ ਤੇ ਕਾਲ ਕਰ ਸਕਦੇ ਹੋ 408 272 5200 4082725200 ਜੀ 408 ਵੈਸੇ 272। ਭਾਜੀ ਤੁਹਾਨੂੰ ਦੱਸਦੇ ਆ ਵੀ ਟਰੱਕ ਜਿਹੜੇ ਆ ਨਾ ਬੜੇ ਅੱਜ ਕੱਲ ਜਿਹੜੇ ਨਵੇਂ ਟਰੱਕ ਆਏ ਬਹੁਤ ਜ਼ਿਆਦਾ ਕੰਫਰਟੇਬਲ ਟਰੱਕ ਹੈਗੇ ਆ। ਅੱਛਾ ਰਨਿੰਗ APUs ਹੈਗੇ ਉਹਨਾਂ ਜਿਨ੍ਹਾਂ ਦੇ ਵਿੱਚ ਰਨਿੰਗ APUs ਆ। ਜਦੋਂ ਖੜੇ ਵੀ ਹੁੰਦੇ ਆ ਟਰੱਕ ਉਹ ਬਹੁਤ ਕੰਫਰਟੇਬਲ ਔਰ ਬਹੁਤ ਵਧੀਆ ਹੁੰਦੇ ਆ। ਸੋ ਇਸ ਕਰਕੇ ਟਰੱਕਾਂ ਦੇ ਵਿੱਚ ਕਈ ਵਾਰੀ ਮੇਰਾ ਬੇਟਾ ਕਹਿੰਦਾ ਹੁੰਦਾ ਸੀ ਜਦੋਂ ਕੋਵਿਡ ਆਇਆ ਸੀਗਾ ਤੇ ਉਹ ਕਹਿੰਦਾ ਸੀਗਾ ਕਿ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਧਿਆਨ ਰੱਖੀ ਬਾਹਰ ਤੂੰ ਟਰੱਕ ਤੇ ਆ। ਉਹ ਕਹਿੰਦਾ ਸਾਡੇ ਜਿੰਨਾ ਕਿਹਨੇ ਕਰਨਾ ਹੈ ਵੀ ਕੋਵਿਡ ਦੇ ਵਿੱਚ ਅਸੀਂ ਤਾਂ ਕਿਸੇ ਬੰਦੇ ਨਾਲ ਟੱਚ ਹੀ ਨਹੀਂ ਕਰਦੇ ਵੀ 10x10 ਦੇ ਕਮਰੇ ਦੇ ਵਿੱਚ ਰਹਿੰਦੇ ਆ ਵੀ ਜੇਲ੍ਹ ਦਾ ਸੈੱਲ ਤਾਂ ਸਾਡਾ ਪਹਿਲਾਂ ਹੀ ਹੁੰਦਾ। ਸੋ ਇਸ ਕਰਕੇ ਟਰੱਕ ਕੰਫਰਟੇਬਲ ਹੋ ਗਏ ਬਹੁਤ ਹੁਣ ਭਾਜੀ। ਜੀ ਜੀ ਬਿਲਕੁਲ। ਟੈਕਨੋਲੋਜੀ ਦੀ ਗੱਲ ਕਰਦੇ ਆ, ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਵੀ ਟੈਕਨੋਲੋਜੀ ਦੇ ਕਹਿ ਲਓ ਵੀ ਚੇਂਜਿਸ ਚੋਂ ਜਾਂ ਟਰਾਂਜੀਸ਼ਨ ਦੇ ਵਿੱਚੋਂ ਲੰਘ ਰਹੀ ਆ। ਅਮਰੀਕਾ ਦਾ ਜਿਹੜਾ એનર્ਜੀ ਡਿਪਾਰਟਮੈਂਟ ਆ ਉਹਨਾਂ ਦਾ ਟਿੱਲ ਦਾ ਜ਼ੋਰ ਲੱਗਾ ਪਿਆ ਆ ਵੀ ਅਸੀਂ EV ਟਰੱਕਸ ਆ ਉਹ ਲੈ ਆਉਣੇ ਆ। ਇਸ ਬਾਬਤ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਤਕਰੀਬਨ $2 ਬਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ ਦਿੱਤੀਆਂ ਨੇ 8 ਸੂਬਿਆਂ ਦੇ ਵਿੱਚ ਵੱਖ-ਵੱਖ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਰਸ ਨੂੰ, ਤਾਂ ਜੋ ਜਿਨ੍ਹਾਂ ਦਾ ਕੰਮ ਠੱਪ ਪਿਆ ਉਹਨੂੰ ਰੀਸਟਾਰਟ ਕਰ ਲੈਣ ਤੇ ਜਾਂ ਜਿਹੜਾ ਚੱਲ ਰਿਹਾ ਹੈ ਤੇ ਉਹਨੂੰ ਐਕਸਪੈਂਡ ਕਰਨ। ਜਨਰਲ ਮੋਟਰ, ਫੀਅਟ, ਵੋਲਵੋ ਤੇ ਹੋਰ ਜਿਹੜੇ ਕਾਰ ਮੇਕਰਸ 8 ਸਟੇਟਾਂ ਦੇ ਵਿੱਚ ਉਹਨਾਂ ਦੇ ਵਿੱਚ ਇਹਨਾਂ ਨੇ ਮਨੀ ਜਿਹੜੀ ਉਹ ਲਾਈ ਆ ਤੇ ਖਾਸ ਕਰਕੇ ਉਹ ਜਿਹੜੇ ਸੂਬੇ ਆ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਬੈਟਲ ਗਰਾਊਂਡਸ ਆ, ਮਿਸ਼ੀਗਨ, ਪੈਂਸਿਲਵੇਨੀਆ, ਜਾਰਜੀਆ। એનર્ਜੀ ਡਿਪਾਰਟਮੈਂਟ ਕਹਿੰਦੇ $1.7 ਬਿਲੀਅਨ ਦੇ ਜਿਹੜੀਆਂ ਗ੍ਰਾਂਟਸ ਆ ਉਹ ਦੇਣ ਜਾ ਰਹੇ ਆ। ਕਹਿੰਦੇ ਵੀ US ਇਕਨੋਮੀ ਨੂੰ ਅਸੀਂ ਲੌਂਗ ਡਰਾਈਵ ਕਰਨਾ ਚਾਹੁੰਦੇ ਆ ਤੇ ਆਟੋ ਬੇਸਡ ਕਮਿਊਨਿਟੀਜ਼ ਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਨਵੀਆਂ ਯੂਨੀਅਨ ਜੌਬਸ ਆ ਉਸ ਦੇ ਵਿੱਚ ਐਡ ਹੋਣਗੀਆਂ। ਤੇ ਇਸ ਤੋਂ ਇਲਾਵਾ ਕਹਿੰਦੇ ਵੀ ਜਿਹੜੀਆਂ EV ਫੈਸਿਲਿਟੀਜ਼ ਓਹਾਇਓ, ਇਲੀਨੋਇਸ ਤੇ ਇੰਡੀਆਨਾ, ਮੈਰੀਲੈਂਡ, ਵਰਜੀਨੀਆ ਇੱਥੇ ਵੀ ਜਿਹੜੀ ਆ ਉਹ ਮਨੀ ਸਪੈਂਡ ਜਿਹੜੀ ਉਹ ਕੀਤੀ ਜਾ ਰਹੀ ਆ, ਇਹਨਾਂ ਨੂੰ ਦਿੱਤੀ ਜਾ ਰਹੀ ਆ। ਵੋਲਵੋ ਗਰੁੱਪ ਨੂੰ $208 ਮਿਲੀਅਨ 3 ਮੈਨੂਫੈਕਚਰਿੰਗ ਫੈਸਿਲਿਟੀਜ਼ ਨੂੰ ਅਪਗ੍ਰੇਡ ਕਰਨ ਦੇ ਲਈ ਹੋਊਗਾ, ਜਿੱਥੇ ਮੈਕ ਤੇ ਵੋਲਵੋ ਦੇ ਹੈਵੀ ਡਿਊਟੀ ਟਰੱਕ ਬਣਦੇ ਨੇ। ਬਿਲਕੁਲ ਬਹੁਤ ਤੇਜ਼ੀ ਆ ਰਹੀ ਹੈ ਇਹ ਨਹੀਂ ਇਹ ਮੈਂ ਸਿੱਧੀ ਗੱਲ ਦੱਸਾਂ, ਇਹ ਤਰੀਕਾ ਹੈਗਾ ਡਿਸਟ੍ਰੀਬਿਊਟ ਦਾ ਵੈਲਥ ਟੂ ਦਾ ਵੈਲਥੀ ਜੀ। ਠੀਕ ਆ, ਇਹ ਕੁਛ ਨਹੀਂਗਾ। ਇਹ ਜਿਹੜਾ ਦੇਖੋ, ਜਿੰਨੀ ਦੇਰ ਤੱਕ ਤੁਸੀਂ ਕਾਮਨ ਸੈਂਸ ਯੂਜ਼ ਕਰੋ ਕਿ ਸਾਡੇ ਕੋਲ ਘਰਾਂ ਵਾਸਤੇ ਇਨਫ ਬਿਜਲੀ ਨਹੀਂ ਹੈਗੀ, ਠੀਕ ਆ, ਕਾਮਨ ਸੈਂਸ ਯੂਜ਼ ਕਰੋ ਕਿ ਇਹ ਜਿਹੜੀ ਬੈਟਰੀ ਆ ਇਹ ਵੇ ਮੋਰ ਨੁਕਸਾਨ ਕਰਦੀ ਆ ਜਦੋਂ ਇਹਨੂੰ ਡਿਸਪੋਜ਼ ਕਰਨਾ ਪਿਆ, ਵੇ ਮੋਰ। ਠੀਕ ਆ, ਅੱਜ ਅਸੀਂ ਫੋਸਲ ਫਿਊਲ ਤੋਂ ਅਸੀਂ ਪਰੇ ਹੋ ਕੇ ਕਹਿੰਦੇ ਆ ਵੀ ਅਸੀਂ એનર્ਜੀ ਐਫੀਸ਼ੀਐਂਟ ਬਣਨਾ। એનર્ਜੀ ਐਫੀਸ਼ੀਐਂਟ ਕਿਹੜੇ ਪਾਸੇ ਬਣਨਾ? ਇਨਫਰਾਸਟ੍ਰਕਚਰ ਸਾਡੇ ਕੋਲ ਨਹੀਂ ਹੈਗਾ। ਟਰੱਕ ਜਿੰਨਾ ਟਾਈਮ ਚਾਰਜ ਕਰਨ ਨੂੰ ਲੈਂਦੇ ਆ, ਜਿੰਨੀਆਂ ਚੀਜ਼ਾਂ ਇਲੈਕਟ੍ਰਿਕ ਵਹੀਕਲ ਨਾਲ ਠੰਡ ਦੇ ਵਿੱਚ, ਸਵਾਏ ਕਹਿ ਲਓ ਵੀ ਆਪਣਾ ਵੈਸਟ ਕੋਸਟ ਕੈਲੀਫੋਰਨੀਆ ਵਾਲਾ ਵੈਦਰ ਨੂੰ ਛੱਡ ਕੇ ਹੋਰ ਸਾਰੇ ਕੰਟਰੀ ਦੇ ਵਿੱਚ, ਟੈਕਸਸ ਵਾਲੇ ਪਾਸੇ ਅੱਤ ਗਰਮੀ, ਉੱਪਰ ਅੱਤ ਠੰਡ। ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਦੇਖੋ, ਜਿਹੜੇ ਜੈਨੂਇਨ ਤਰੀਕੇ ਹੈਗੇ ਆ ਨਾ ਉਹਦੇ ਤੇ ਕੰਮ ਕਰਨਾ ਚਾਹੀਦਾ। ਇਲੈਕਟ੍ਰੀਫਿਕੇਸ਼ਨ ਜਿਹੜੀ ਹੈ ਨਾ ਇਹ ਪਾਗਲਪੰਥੀ ਹੋ ਗਈ, ਇੱਕਦਮ ਪਾਗਲਪੰਥੀ ਕਰਤੀ ਕਿ ਸਿੱਧਾ ਹੀ ਡੀਜ਼ਲ ਨੂੰ ਛੱਡ ਕੇ ਤੇ ਇਲੈਕਟ੍ਰਿਕ ਬਣਾ ਦੇਣਾ, ਹਾਈਬ੍ਰਿਡ ਛੱਡ ਹੀ ਗਏ ਵਿੱਚੋਂ। ਹਾਈਬ੍ਰਿਡ ਦੇयर ਯੂ ਗੋ, ਦੈਟਸ ਦਾ ਕੀ। ਅੱਜ ਦੀ ਤਰੀਕ ਦੇ ਵਿੱਚ ਕਾਰਾਂ ਦਾ ਸਾਰਿਆਂ ਨਾਲੋਂ ਵੱਡਾ ਮੈਨੂਫੈਕਚਰ ਟੋਯੋਟਾ ਜਿਹੜਾ ਆ ਉਹ ਫੁੱਲੀ ਇਲੈਕਟ੍ਰਿਕ ਕਾਰ ਬਣਾ ਹੀ ਨਹੀਂ ਰਿਹਾ। ਉਹਨੂੰ ਕਿਉਂ ਨਹੀਂ ਪਤਾ ਬਣਾ ਰਿਹਾ? ਕਿਉਂਕਿ ਉਹਨੂੰ ਪਤਾ ਨਹੀਂ ਚੱਲਣੀ, ਹੈ ਨਈ ਚੀਜ਼ ਚੱਲਣੀ। ਇਹ ਦਿਸ ਇਜ਼ ਨਾਟ ਈਵਨ ਫੀਜ਼ੀਬਲ, ਡੂਏਬਲ ਹੀ ਨਹੀਂ ਹੈਗੀ। ਇਹ ਧੱਕੇ ਦੇ ਨਾਲ ਥੋਪੀ। ਹੁਣ ਜਿੰਨੇ ਟੈਸਲਾ ਵਾਲੇ ਆ, ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ, ਚਾਰਜਿੰਗ ਤੋਂ ਅੱਤ ਦੁਖੀ ਆ, ਕਹਿਣ ਚਾਹੇ ਨਾ ਕਹਿਣ, ਉਹ ਵੱਖਰੀ ਗੱਲ ਆ। ਇੱਕ ਇਹ ਵੀ ਚੀਜ਼ ਨਾਲ ਹੁਣ ਰੀਸੈਂਟਲੀ ਐਡ ਹੀ ਕਰਦੇ ਜਾਈਏ, ਚਾਰਜਿੰਗ ਤੋਂ ਦੁਖੀ ਆ
ਗਰਮੀ ਇੰਨੀ ਪਈ ਆ, ਹੀਟ ਵੇਵ ਦੇ ਵਿੱਚ 30% ਬੈਟਰੀ ਉਹਨਾਂ ਦੀ ਬੈਟਰੀ ਨੂੰ ਕੂਲ ਕਰਨ ਦੇ ਵਿੱਚ ਲੱਗ ਰਹੀ ਆ। ਜਸਟ ਇਮੈਜਿਨ ਤੁਹਾਡੀ ਰੇਂਜ 30% ਸਿਰਫ ਉਹਨੂੰ ਠੰਡਿਆਂ ਰੱਖਣ ਦੇ ਲਈ ਤੁਸੀਂ ਲੂਜ਼ ਕਰ ਰਹੇ ਆ। ਸੋ ਜੇ ਕਿਤੇ ਫਸ ਗਏ ਤਾਂ ਫਿਰ ਕਿੱਥੇ? ਸਾਰੀ ਦਿਹਾੜੀ ਕਾਰ ਖੜੀ ਆ ਨਾ, ਉਹਨੇ 30% ਤੁਹਾਡੀ ਬੈਟਰੀ ਸਾਰੀ ਦਿਹਾੜੀ 'ਚ ਆਪੇ ਖਾ ਜਾਣੀ, ਸਿਰਫ ਕਾਰ ਨੂੰ ਠੰਡੀ ਰੱਖਣ 'ਚ। ਬੈਟਰੀਆਂ ਨਾਲ ਕਿਤੇ ਗਰਮ ਹੋ ਕੇ ਅੱਗ ਲੱਗ ਜਾਏ। ਅੱਛਾ, ਤੁਸੀਂ ਇਹ ਗੱਲ ਦੱਸੋ ਮੈਨੂੰ ਵੀ ਐਡੀ ਆਪਣੇ ਆਪ ਨੂੰ ਐਡੇ ਟੈਕਨੋਲੋਜੀ ਸੈਵੀ ਕਹਿੰਦੇ ਆ, ਕਿਉਂ ਨਹੀਂ ਟੈਸਲਾ ਕਾਰ ਨੂੰ ਉੱਤੇ ਇਹਦੇ ਉਹ ਕਿਉਂ ਨਹੀਂ ਲਾਇਆ, ਆਪਣਾ ਸੋਲਰ ਦੇ ਪੈਨਲ ਕਿਉਂ ਨਹੀਂ ਲਾ ਰਹੇ? ਕਿਉਂਕਿ ਸੋਲਰ ਦੇ ਪੈਨਲ ਲਾਉਣਗੇ ਆਪੇ ਚਾਰਜ ਹੁੰਦੀ ਰਹੂਗੀ, ਉਹਨਾਂ ਦੇ ਚਾਰਜਿੰਗ ਸਟੇਸ਼ਨ ਤੇ ਕੌਣ ਜਾਊਗਾ? ਠੀਕ ਹੈ ਨਾ। ਇਹ ਉਹਨਾਂ ਨੇ ਲੋਕਾਂ ਨੂੰ ਇੱਕ ਗੱਡੀ ਵੇਚੀ ਜਿਹਦਾ $20,000 ਮਤਲਬ 10 ਸਾਲ ਦੀ ਗੈਸ ਉਹਨਾਂ ਨੇ ਐਡਵਾਂਸ 'ਚ ਤੁਹਾਡੇ ਕੋਲ ਲੈ ਲਈ ਪੈਸੇ। ਜੀ ਤੇ ਮੁੜ ਕੇ ਤੁਹਾਨੂੰ ਫਿਰ ਚਾਰਜਿੰਗ ਤੇ ਜਾਣ ਨੂੰ ਹਰ ਵਾਰੀ। ਹੁਣ ਕਿਸੇ ਨੇ ਮੇਰੇ ਨਾਲ ਗੱਲ ਕੀਤੀ ਕਿ ਉਹ ਕਹਿੰਦੇ ਅਸੀਂ ਟ੍ਰਿਪ ਲਾਇਆ ਸੈਨ ਫਰਾਂਸਿਸਕੋ ਤੋਂ ਸਿਆਟਲ ਦਾ ਟੈਸਲਾ ਤੇ, ਠੀਕ ਹੈ, ਕਹਿੰਦੇ 6 ਵਾਰੀ ਚਾਰਜ ਕੀਤੀ ਰਾਹ 'ਚ। 6 ਵਾਰੀ ਚਾਰਜ ਕੀਤੀ। 6 ਵਾਰੀ ਦੇ ਵਿੱਚ ਸਾਨੂੰ 45 ਮਿੰਟ ਦੇ ਕਰੀਬ, ਸਾਨੂੰ 45 ਮਿੰਟ ਤੋਂ ਘੰਟਾ ਲੱਗਾ ਚਾਰਜਿੰਗ ਦਾ। ਤੇ ਉਹ ਸਾਡੇ 6 ਘੰਟੇ ਜਿਹੜੇ ਹਰ ਵਾਰੀ। ਠੀਕ ਆ, ਕਿਤੇ ਤੁਹਾਡੇ ਕੋਲ ਕਿਤੇ ਹੁਣ ਤੁਸੀਂ ਗਏ ਆ ਸਟੇਸ਼ਨ ਤੇ ਅਵੇਲੇਬਿਲਿਟੀ ਹੈ ਨਹੀਂ ਗੀ, ਕਿਤੇ ਤੁਸੀਂ ਗਏ ਆ ਉੱਥੇ ਸਲੋ ਚਾਰਜਰ ਆ, ਕਿਤੇ ਕੁਛ ਆ। ਠੀਕ ਆ, ਸੋ ਉਹ ਕਹਿੰਦਾ ਵੀ ਜਿਹੜੇ 6 ਤੋਂ 7 ਘੰਟੇ ਅਸੀਂ ਲੂਜ਼ ਕੀਤੇ ਔਨ ਦਾ ਰੋਡ ਹੈ ਨਾ, ਤੇ ਉਹ ਸਾਡੇ ਕੋਲ ਮਤਲਬ ਕਿ ਤੁਸੀਂ ਐਕਸਟਰਾ ਫਿਰ ਪੇ ਜਿਹੜੀ ਆ ਉਹ ਐਕਸਟਰਾ ਹੋ ਰਹੀ ਆ ਉੱਥੇ। ਤੁਸੀਂ ਉੱਥੇ ਜਿਹੜੇ ਫਾਸਟ ਚਾਰਜਰ ਹੈਗੇ ਉਹਨਾਂ ਦੇ ਕਿੰਨੇ ਐਕਸਟਰਾ ਪੇ ਕਰਦੇ ਹੈਗੇ ਆ। ਉਹ ਇੱਕ ਚੀਜ਼ ਦਿਮਾਗ ਦੇ ਵਿੱਚ ਨਹੀਂ ਇੱਕ ਬ੍ਰੇਨ ਵਾਸ਼ ਕੀਤਾ ਹੁੰਦਾ ਵੀ ਤੁਸੀਂ ਐਟਮੋਸਫੀਅਰ ਨੂੰ ਬਚਾ ਰਹੇ ਆ, ਤੁਸੀਂ ਇਸ ਚੀਜ਼ ਨੂੰ ਬਚਾ। ਇਹ ਕੁਛ ਨਹੀਂ ਹੈਗਾ, ਅਜੇ ਇੰਨੀ ਦਿਮਾਗ ਨਹੀਂ ਹੋਇਆ ਹੈਗਾ ਕਿ ਅਸੀਂ ਇਸ ਐਟਮੋਸਫੀਅਰ ਨੂੰ ਬਚਾਉਣਾ ਹੈਗਾ। ਤਾਂ ਰੋਜ਼ ਦਾ ਜਿਹੜਾ ਪਾਣੀ ਖਰਾਬ ਕਰਦੇ ਆ, ਰੋਜ਼ ਦੀਆਂ ਜਿਹੜੀਆਂ ਅਸੀਂ ਗਲਤੀਆਂ ਕਰਦੇ ਆ, ਉਹਨਾਂ ਤੇ ਧਿਆਨ ਦਿਓ। ਇਹਦੇ ਨਾਲ ਤਾਂ ਅਸੀਂ ਖਰਾਬ ਕਰ ਰਹੇ ਹਾਂ। ਅਸੀਂ ਇੱਕ ਸਾਊਦੀ ਅਰਬ ਨੂੰ ਛੱਡ ਕੇ ਅਸੀਂ ਚਾਈਨਾ ਦੇ ਗੁਲਾਮ ਬਣਨ ਲੱਗੇ ਆ, ਬਸ ਇੰਨਾ ਕੁ ਫਰਕ ਹੈ। ਜੀ ਬਿਲਕੁਲ, ਬਹੁਤ ਸਾਰੇ ਲੋਕ ਟੈਸਲਾ ਦਾ ਇਸ ਕਰਕੇ ਵੀ ਹਾਈ ਸਟੈਂਡਰਡ ਆ ਇਹ ਲੈਂਦੇ ਸੀ, ਪਰ ਹੁਣ ਟੈਸਲਾ ਨੇ ਪ੍ਰਾਈਸਾਂ ਇੰਨੀਆਂ ਸਿੱਟ ਦਿੱਤੀਆਂ। ਸਨੀ ਗਰੇਵਾਲ ਹੁਣੀ ਵੀ ਕਹਿੰਦੇ ਆ ਵੀ 40 ਤੋਂ 50 ਮੀਲ ਉਹਨਾਂ ਦਾ ਵੀ ਖਾ ਜਾਂਦੇ ਆ, ਹਨਾ। ਤੇ ਆਟੋਮੇਸ਼ਨ ਕਹਿੰਦੇ ਜੇ ਹੋ ਗਿਆ ਤਾਂ ਫਿਰ ਰੋਬੋਟ ਹੀ ਬਾਈ ਕਰੂਗੇ ਤਾਂ ਪੈਸੇ ਕਿੱਥੇ ਆਉਣਗੇ। ਸੋ ਇਹ ਬਹੁਤ ਵਾਰ ਸਰਕਾਰਾਂ ਦੀ ਸਕੀਮ ਵੀ ਹੁੰਦੀ ਹੈ ਵੀ ਲੋਕਾਂ ਨੂੰ ਆਟੇਦਾਰ ਸਕੀਮ ਤੇ ਰੱਖੋ, ਬਸ ਉਹਨਾਂ ਕੇ ਰੋਟੀ ਪਾਣੀ ਜੋਗੇ ਪੈਸੇ ਦੇ ਦਿਓ, ਜਿਹੜੀਆਂ ਸੋਸ਼ਲਿਸਟ ਕੰਟਰੀਆਂ ਆ। ਸੋ ਆਪਾਂ ਦੇਖਦੇ ਹੀ ਆ ਵੀ ਕੀ ਕੁਝ ਵਾਪਰਿਆ, ਅਮਰੀਕਾ ਕਿੱਧਰ ਨੂੰ ਜਾ ਰਿਹਾ ਹੈਗਾ, ਖਾਸ ਕਰਕੇ ਕੈਲੀਫੋਰਨੀਆ। ਬਿਲਕੁਲ, ਇਹਦਾ ਧਿਆਨ ਰੱਖਣ ਦੀ ਆਪਾਂ ਨੂੰ ਜ਼ਰੂਰਤ, ਆਲੇ ਦੁਆਲੇ ਦੇਖਦੇ ਰਹਿਣਾ ਚਾਹੀਦਾ। ਠੀਕ ਆ, ਮਨੀ ਸਪੈਂਡ ਹੋ ਰਹੀ ਆ। ਅਜੇ ਇਲੈਕਟ੍ਰਿਕ ਗੱਡੀਆਂ ਇੰਨੀ ਐਫੀਸ਼ੀਐਂਟ ਨਹੀਂ ਆ ਅਜੇ, ਮਤਲਬ ਠੀਕ ਆ, ਮਤਲਬ ਬੈਟਰ ਦੈਨ ਬਿਫੋਰ, ਆਪਾਂ ਮੰਨਦੇ ਹਾਂ ਇਸ ਗੱਲ ਨੂੰ। ਪਰ ਬੈਟਰੀ ਸਟੋਰੇਜ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਨਾ, ਹਨੇਰੇ ਦੇ ਵਿੱਚ ਕਦੋਂ ਆਪਾਂ ਵਰਤਣਾ। ਸੋਲਰ ਸਾਰਿਆਂ ਦੇ ਘਰਾਂ 'ਚ ਲੱਗੇ ਆ, ਕੈਲੀਫੋਰਨੀਆ ਦੇ ਵਿੱਚ ਸੋਲਰ ਦੀ ਵੀ ਪ੍ਰੋਬਲਮ। ਆਪਾਂ ਨਾ ਡਾਇਵਰਟ ਜੇ ਹੋ ਗਏ ਗੱਲ ਬਾਅਦ 'ਚ, ਪਰ ਫਿਰ ਵੀ ਇਹ ਟੈਕਨੋਲੋਜੀ ਦੇ ਨਾਲ ਹੀ ਸੰਬੰਧਿਤ ਜਿਹੜੀ ਇਹ ਗੱਲਬਾਤ ਆ। ਟਰੱਕਾਂ ਦੇ ਵਿੱਚ ਵੀ ਦੇਖੋ ਆ ਰਹੀ ਆ। ਕੀ ਰਮਨ ਜੀ ਹਾਈਡਰੋਜਨ ਬੇਸਡ ਟਰੱਕ ਜਾਂ ਹਾਈਬ੍ਰਿਡ ਬੇਸਡ ਕੋਈ ਟਰੱਕ ਬਣਾ ਰਿਹਾ ਹੈ, ਹਾਈਬ੍ਰਿਡ ਕੋਈ ਟਰੱਕ? ਦੇਖੋ ਅਗੇਨ, ਜਿਹੜਾ ਹਾਈਬ੍ਰਿਡ ਟਰੱਕ ਹੈਗਾ ਉਹ ਅਜੇ ਹਾਲ ਦੀ ਘੜੀ ਮੇਰੇ ਖਿਆਲ ਸ਼ਾਇਦ ਟੋਯੋਟਾ ਦੇ ਵਿੱਚ ਹੈਗੀ ਆ, ਉਹ ਕੈਪੈਸਿਟੀ ਹੈਗੀ ਕਿ ਉਹ ਕਰ ਸਕਦੇ ਆ। ਹੋਰ ਮੇਰੇ ਸੁਣਨ ਦੇ ਵਿੱਚ ਤਾਂ ਕੋਈ ਨਹੀਂ ਐਸਾ ਆਇਆ ਹੈਗਾ ਕਿ ਜਿਹੜਾ ਹਾਈਬ੍ਰਿਡ ਦੇ ਉੱਤੇ ਜ਼ੋਰ ਦੇ ਰਿਹਾ ਹੈਗਾ। ਜਿਹੜਾ ਆਪਣਾ ਨੈਚੁਰਲ ਗੈਸ ਦੇ ਉੱਤੇ ਟਰੱਕ ਬਣੇ ਸੀਗੇ, ਉਹ ਵੀ ਨਹੀਂ ਕਿਸੇ ਨੇ ਧਿਆਨ ਦਿੱਤਾ, ਉਹ ਵੀ ਉੱਥੇ ਦੇ ਉੱਤੇ ਖਤਮ ਹੋ ਗਏ ਵਿੱਚ ਹੀ। ਕਹਿਣ ਦਾ ਭਾਵ ਪਤਾ ਕੀ ਆ, ਪੈਸੇ ਦੀ ਜਿਹੜੀ ਦੌੜ ਆ ਨਾ, ਕਾਮਯਾਬ ਹੋਣ ਦੀ ਦੌੜ ਜਿਹੜੀ ਆ, ਇਹ ਜਿੱਦਾਂ ਉਹ ਨਹੀਂ ਕਿਹੜਾ ਆਪਣਾ ਟੈਸਲਾ ਐਲਨ ਮਸਕ ਆ, ਉਹਨੇ ਉਹ ਇੱਕ ਦੌੜ ਜੀ ਸ਼ੁਰੂ ਕਰਤੀ, ਜਿੱਦਾਂ ਰਾਕਟ ਤੇ ਚੜ੍ਹ ਕੇ ਆਪ ਉਹ ਉੱਪਰ ਨੂੰ ਚਲਾ ਗਿਆ। ਏਦਾਂ ਹੁਣ ਸਾਰੇ ਤਾਂ ਨਹੀਂ ਉੱਦਾਂ ਭੱਜ ਹੋਣਾ ਨਾ। ਇੱਕ ਚੀਜ਼ ਇਹ ਵੀ ਆ ਰਮਨ ਜੀ, ਹੁਣ ਤੁਸੀਂ ਇਸ ਐਂਗਲ ਤੋਂ ਦੇਖੋ, ਜਦੋਂ ਹੁਣ ਕੰਪਨੀ ਨੂੰ ਪਤਾ ਵੀ ਸਰਕਾਰਾਂ $2 ਬਿਲੀਅਨ ਦੀਆਂ ਗ੍ਰਾਂਟਾਂ ਦਿੰਦੀਆਂ, ਉਹ ਕਾਮਯਾਬ ਹੋਣ ਨਾ ਹੋਣ ਉਹਨਾਂ ਦੇ ਇਲੈਕਟ੍ਰਿਕ ਟਰੱਕ, ਉਹ ਕਹਿੰਦੇ ਯਾਰ ਗ੍ਰਾਂਟਾਂ ਤਾਂ ਜੇਬ 'ਚ ਪਾ ਲਈਏ ਬਣਾਉਣ ਦੀ ਖਾਤਰ। ਇਹ ਵੀ ਨਾਲ ਹੀ ਹੈ ਨਾ ਇੱਕ ਗੱਲ। ਦੇਖੋ, ਮੈਂ ਤੁਹਾਨੂੰ ਪਹਿਲਾ ਵਰਡ ਲਫ਼ਜ਼ ਇਹੋ ਹੀ ਯੂਜ਼ ਕੀਤਾ ਕਿ ਦੈਟਸ ਅ ਪ੍ਰੋਫੈਸ਼ਨਲ ਵੇ ਟੂ ਟ੍ਰਾਂਸਫਰ ਦਾ ਵੈਲਥ ਟੂ ਦਾ ਵੈਲਥੀ। ਬਿਲਕੁਲ ਪ੍ਰੋਫੈਸ਼ਨਲ ਵੇ ਆ। ਉਹਨਾਂ ਨੇ ਉਸ ਏਰੀਏ 'ਚ, ਤੁਸੀਂ ਆਪੇ ਦੱਸਿਆ ਵੀ ਉਹ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਉਹ ਦੇ ਰਹੇ ਆ। ਇਹ ਇੱਕ ਤਰੀਕਾ ਆ ਫੰਡਸ ਵੰਡਣ ਦਾ, ਠੀਕ ਹੈ ਨਾ।
ਉਹਦਾ ਕੀ ਅਸਰ ਹੋਣਾ, ਕੀ ਨਹੀਂ ਹੋਣਾ, ਜਾਂ ਅੱਜ ਤੱਕ ਕੀ ਅਸਰ ਹੋਇਆ, ਕਿੰਨੇ ਕੁ ਟਰੱਕ ਅੱਜ ਤੱਕ ਇਲੈਕਟ੍ਰਿਕ ਕਾਮਯਾਬ। ਕੋਈ ਤੁਸੀਂ ਮੈਨੂੰ ਇੱਕ ਹੀ ਵੀ ਦੱਸੋ, ਟੈਸਲਾ ਵਾਲਾ ਟਰੱਕ ਆਪਣੇ ਇੱਥੇ ਲਾਗੇ ਜੇ ਘੁੰਮਦਾ ਫਿਰਦਾ ਹੈ, ਹੋਰ ਕਿੱਥੇ ਹੈਗਾ? ਟੈਸਲਾ ਦੀਆਂ ਕਾਰਾਂ ਕੈਲੀਫੋਰਨੀਆ ਵਿੱਚ ਜਾ ਰਹੀਆਂ, ਮੈਂ ਕਿ ਟੈਕਸਸ ਚਲੇ ਜਾਓ, ਉੱਧਰ ਪਰੇ ਕਿਤੇ ਚਲੇ ਜਾਓ, ਨਿਊਯਾਰਕ ਚਲੇ ਜਾਓ, ਤੁਹਾਨੂੰ ਇੱਕ ਟੈਸਲਾ ਨਹੀਂ ਦਿਖਦੀ, ਦੇਖਣ ਨੂੰ ਸੌ ਖਾਣ ਨੂੰ ਨਹੀਂ ਦਿਖਦੀ। ਮਤਲਬ ਜੀ ਠੀਕ ਹੈ। ਤੇ ਰਮਨ ਜੀ ਇੱਥੇ ਇਹ ਦੱਸੋ ਆਟੋਨਮਸ ਟਰੱਕਿੰਗ ਦਾ ਕਿੱਦਾਂ ਦਾ ਆ, ਕਿਉਂਕਿ ਰੀਸੈਂਟਲੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਟੈਕਸੀ ਦੀਆਂ ਵੀਡੀਓਜ਼ ਤਾਂ ਜਿਹੜੀਆਂ ਬਹੁਤ ਚਿਰ ਤੋਂ ਜਿਹੜੀਆਂ ਚੱਲ ਰਹੀਆਂ, ਆਪਣੇ ਆਪ ਚੱਲ ਰਹੀਆਂ, ਸਾਰਾ ਕੁਝ ਹੈਗਾ, ਡਰਾਈਵਰ ਨਹੀਂ ਹੁੰਦਾ, ਉਹ ਚੱਲ ਰਿਹਾ। ਟਰੱਕਿੰਗ ਦੇ ਵਿੱਚ ਜਿਹੜੀ ਆਟੋਨਮਸ ਟਰੱਕਿੰਗ, ਆਪਾਂ ਇਲੈਕਟ੍ਰਿਕ ਦੀ ਨਹੀਂ ਗੱਲ ਕਰ ਰਹੇ, ਆਟੋਨਮਸ ਜਿਹੜੀ ਆ ਫੁੱਲੀ ਆਟੋਮੈਟਿਕ ਜਿਹੜੀ ਚੱਲਦੇ ਆ, ਆਪਣੇ ਆਪ ਜਿਹੜੇ ਟਰੱਕ ਚੱਲਦੇ ਆ, ਉਹ ਸਥਿਤੀ ਕਿੱਥੇ ਤੱਕ ਪਹੁੰਚੀ ਹੋਈ ਆ? ਦੇਖੋ ਜੀ, ਉਹ ਸਥਿਤੀ ਜਿਹੜੀ ਆ ਨਾ, ਉਹ ਕਾਮਯਾਬ ਹੈਗੀ ਆ ਓਨਲੀ ਡਾਕ ਟੂ ਡਾਕ ਲੋਕਲ। ਠੀਕ ਆ। ਈਵਨ ਰੀਜਨਲ ਤੇ ਵੀ ਮੈਂ ਕਹਿੰਦਾ ਵੀ ਉਹ ਇੰਨੀ ਇਫੈਕਟਿਵ ਨਹੀਂ ਹੋਣੀ, ਕਿਉਂਕਿ ਰੀਜਨਲ ਹੁਣ ਦੇਖੋ LA ਤੋਂ ਜੇ ਟਰੱਕ ਚੱਲਦਾ ਆ ਤੇ ਉਹ ਸਾਲਟ ਲੇਕ ਸਿਟੀ ਜਾਂਦਾ ਤੇ ਰਸਤੇ 'ਚ ਵੇਗਸ ਤੋਂ ਅੱਗੇ ਜਾ ਕੇ ਸਨੋ ਪੈ ਜਾਂਦੀ। ਠੀਕ ਆ। ਹੁਣ ਉੱਥੇ ਆਟੋਨਮਸ ਟਰੱਕ ਨੇ ਕਿੱਥੇ, ਮਤਲਬ ਤੁਸੀਂ ਮੈਨੂੰ ਦੱਸੋ ਵੀ ਵੈਦਰ ਦੇ ਕਿਉਂ ਸਾਰੀ ਆਟੋਨਮਸ ਜਿਹੜੀ ਆ I-10 ਦੇ ਉੱਤੇ ਹੀ ਟੈਸਟ ਹੋ ਰਹੀ ਆ, 80 ਦੇ ਉੱਤੇ ਕਦੀ ਦੇਖਿਆ ਆਟੋਨਮਸ ਨੂੰ ਟੈਸਟ ਕਰਦੇ ਆ? I-10 ਸੁੱਕਾ ਹੈ। ਕਦੀ ਦੇਖਿਆ ਤੁਸੀਂ ਕਿਸੇ ਸਟੇਟ ਨੂੰ 40 ਤੇ ਵੀ ਨਹੀਂ ਆਉਂਦਾ ਕੋਈ ਆਟੋਨਮਸ ਵਾਲਾ? ਕਿਉਂ ਥੱਲੇ ਹੀ ਟੈਸਟ ਕਰ ਰਹੇ? ਕਿਉਂਕਿ ਉਹ ਉੱਥੇ ਹੀ ਕਾਮਯਾਬ ਹੋਣੀ ਹੈ। ਠੀਕ ਹੈ ਨਾ। ਤੇ ਉਸ ਹਰ ਵੈਦਰ ਦੇ ਵਿੱਚ ਕਾਮਯਾਬ ਨਹੀਂ ਹੋਣੀ, ਹਰ ਥਾਂ ਤੇ ਉਹ ਸਿਰਫ ਤੇ ਸਿਰਫ ਡਾਕ ਟੂ ਡਾਕ ਲੋਕਲ, ਡਾਕ ਟੂ ਡਾਕ ਐਂਡ ਲੋਕਲ, ਉੱਥੇ ਤੱਕ ਹੀ ਸੀਮਿਤ ਰਹਿਣੀ। ਅਜੇ ਤੱਕ ਆਉਣ ਵਾਲਾ ਸਮਾਂ ਕੀ ਆ, ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ, ਉਹ ਆਪਾਂ ਨੂੰ ਨਹੀਂ ਪਤਾ। ਪਰ ਲੌਂਗ ਹਾਲ ਦੇ ਵਿੱਚ ਆਟੋਨਮਸ ਜਿਹੜੀ ਆ ਉਹ ਬਹੁਤ ਦੂਰ ਆ। ਜੇ ਕਹਿ ਲਈਏ ਆਪਾਂ ਕਿ ਜਿਹੜੇ ਸਟ੍ਰੈਚ ਹੈਗੇ ਆ, ਮੰਨ ਲਓ ਜਿੱਦਾਂ ਕਿ ਫੀਨਿਕਸ ਤੋਂ ਐਲਪਾਸੋ ਦਾ ਸਟ੍ਰੈਚ ਹੈ, ਜਾਂ LA ਤੋਂ ਫੀਨਿਕਸ ਦਾ ਸਟ੍ਰੈਚ ਹੈਗਾ, ਐਲਪਾਸੋ ਤੋਂ ਸੈਨ ਐਂਟੋਨੀਓ ਦਾ ਸਟ੍ਰੈਚ ਹੈਗਾ, ਇਹ ਸਟ੍ਰੈਚ ਤੇ ਮੈਂ ਕਹਿੰਦਾ ਵੀ ਹਾਂ ਠੀਕ ਆ, ਉਹ ਚੀਜ਼ ਕਾਮਯਾਬ ਹੋ ਸਕਦੀ, ਕਿਉਂਕਿ ਬਹੁਤ ਖਾਲੀ ਸਟ੍ਰੈਚ ਹੈਗਾ ਆ, ਵੈਦਰ ਅਨੁਕੂਲ ਹੈਗਾ ਉਸ ਚੀਜ਼ ਦੇ। ਤੇ ਹੁਣ ਜਿੰਨੀ ਵੀ ਆਟੋਨਮਸ ਟਰੱਕ ਦੀ ਜਿਹੜੀ ਆ, ਜੋ ਵੀ ਕੁਝ ਹੋ ਰਿਹਾ, ਸਾਰੇ ਦਾ ਸਾਰਾ ਐਰੀਜ਼ੋਨਾ, ਨਿਊ ਮੈਕਸੀਕੋ ਤੇ ਟੈਕਸਸ 'ਚ ਹੋ ਰਿਹਾ। ਠੀਕ ਆ। ਹੋਰ ਕਿਸੇ ਸਟੇਟ ਦੇ ਵਿੱਚ ਆਟੋਨਮਸ ਟਰੱਕ ਦੀ ਕੋਈ ਸਟੱਡੀ ਨਹੀਂ ਚੱਲ ਰਹੀ, ਕੁਛ ਨਹੀਂ ਚੱਲ ਰਿਹਾ, ਜਾਂ ਸ਼ਾਇਦ ਥੋੜੀ ਜਿਹੀ ਫਲੋਰੀਡਾ 'ਚੋਂ ਕੀਤੀ ਹੈ। ਟੈਕਸਸ ਇਸ ਵੇਲੇ ਸਾਰਿਆਂ ਨਾਲੋਂ ਵੱਡੀ ਸਟੇਟ ਆ, ਜਿਹਦੇ ਵਿੱਚ ਕਿ ਪਿਛਲੇ 2-3 ਸਾਲ ਤੋਂ ਜਿਹੜਾ ਆਪਣਾ ਵਾਲਮਾਰਟ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਵਾਲਮਾਰਟ ਸਟੋਰ ਤੱਕ ਸਮਾਨ ਜਿਹੜਾ ਉਹ ਆਟੋਨਮਸ ਟਰੱਕ ਲੈ ਕੇ ਜਾ ਰਹੇ। ਠੀਕ ਹੈ ਨਾ। ਸੋ ਉੱਥੇ ਉਹ ਕਾਮਯਾਬ ਹੈਗਾ, ਉੱਥੇ ਉਹ ਠੀਕ ਹੈ, ਗੁੱਡ ਆ। ਜਿੱਦਾਂ ਆਪਾਂ ਕਹਿੰਦੇ ਨਹੀਂ ਆਪਣੇ ਬੜੇ ਬੰਦੇ ਭੱਜ ਜਾਂਦੇ ਵੀ ਟੈਕਸਸ ਸਟੇਟ ਦੇ ਵਿੱਚ ਜਾ ਕੇ ਆਪਾਂ ਕਾਮਯਾਬ ਹੋ ਜਾਣਾ, ਉੱਥੇ ਸਾਰਿਆਂ ਨਾਲੋਂ ਪਹਿਲਾਂ ਇਹ ਚੀਜ਼ ਆ ਰਹੀ ਆ। ਠੀਕ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਫੁੱਲੀ ਆਟੋਨਮਸ ਜਿਹੜਾ ਹੈ ਨਾ, ਉਹ ਇਟਸ ਅ ਲੌਂਗ ਸ਼ਾਟ ਆ ਜੀ, ਲੌਂਗ ਸ਼ਾਟ ਆ। ਮਤਲਬ ਇਨ ਪੈਚੇਸ ਕਿਤੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਇਹ ਦਿਖਣਗੀਆਂ, ਪਰ ਟੈਕਨੋਲੋਜੀ ਦੇ ਨਾਲ ਚੱਲੀ ਜ਼ਰੂਰ ਜਾਣਾ ਆ। ਦੇਖੋ ਇਨ ਪੈਚੇਸ ਤਾਂ ਹੁਣ ਜਿੱਦਾਂ ਆਪਣੀ ਲੌਂਗ ਬੀਚ ਪੋਰਟ ਆ, ਲੌਂਗ ਬੀਚ ਪੋਰਟ ਉੱਤੇ ਸਾਰੀ ਆਟੋਨਮਸ ਹੋਈ ਫਿਰਦੀ ਹੈ। ਆਪਾਂ 5 ਸਾਲ ਪਹਿਲਾਂ ਦੇਖਿਆ ਸੀਗਾ ਵੀ ਲੌਂਗ ਬੀਚ ਪੋਰਟ ਤੇ ਕੋਈ ਆਟੋਨਮਸ ਸੀ? ਹੁਣ ਆਟੋਨਮਸ ਆ, ਹੁਣ ਉੱਥੇ ਸਾਰੇ ਉਹ ਕੰਟੇਨਰ ਆਪੇ ਉਹ ਚੱਕਦੇ ਆ, ਉਹ ਚੈਸੀਆਂ ਆਪੇ ਤੁਰੀਆਂ ਫਿਰਦੀਆਂ, ਆਪੇ ਲਈ ਜਾਂਦੀਆਂ, ਕਰੀ ਜਾਂਦੀਆਂ। ਹਾਂ, ਉੱਦਾਂ ਦੇ ਮਾਹੌਲ ਦੇ ਵਿੱਚ ਇਟਸ ਸਕਸੈਸਫੁਲ। ਠੀਕ ਹੈ ਨਾ। ਤੁਸੀਂ ਲੋਕਲ ਇੱਕ 10-15-20 ਮੀਲ ਦੇ ਰੇਡੀਅਸ ਦੇ ਵਿੱਚ ਤੁਸੀਂ ਡਿਲੀਵਰੀ ਕਰ ਰਹੇ ਹੈਗੇ ਆ, ਜਾਂ ਇੱਕ ਵੇਅਰ ਹਾਊਸ ਤੋਂ ਦੂਜੇ ਵੇਅਰ ਹਾਊਸ ਤੇ ਸਮਾਨ ਲੈ ਕੇ ਜਾ ਰਹੇ ਹੈਗੇ ਆ, ਉੱਥੇ ਕਾਮਯਾਬ ਆ। ਬਟ ਜੇ ਕਹੀਏ ਵੀ ਇੱਥੋਂ ਲੈ ਕੇ ਤਾਂ ਨਿਊਯਾਰਕ ਨੂੰ ਚਲਾ ਜਾਊਗਾ, ਨਹੀਂ ਜੀ। ਆਪਣੇ ਨਾਲ ਜੁੜੇ ਨੇ ਸਨੀ ਗਰੇਵਾਲ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਟੋਮੇਸ਼ਨ ਤੇ ਲਾਸਟ ਵੀਕ ਦੀ ਇੱਕ ਨਿਊਜ਼ 'ਚ ਆਇਆ ਸੀਗਾ, ਇੱਕ ਨਾ ਕੰਸਟਰਕਸ਼ਨ ਚੱਲਦੀ ਸੀਗੀ, ਪੁਲਿਸ ਵਾਲੇ ਨੇ ਆਟੋ ਟੈਕਸੀ ਨੂੰ ਰੋਕਿਆ, ਕੰਸਟਰਕਸ਼ਨ ਦੇ ਵਿੱਚ ਕਨਫਿਊਜ਼ ਹੋ ਗਈ, ਉਹ ਪੁੱਠੇ ਪਾਸੇ ਵੜ ਗਈ, ਰੋਂਗ ਸਾਈਡ ਤੇ ਚੱਲ ਗਈ ਸੀਗੀ। ਬਿਲਕੁਲ। ਹਾਂਜੀ। ਤੇ ਬਾਈ ਜੀ, ਜਿਹੜੇ ਆਹ ਇਲੈਕਟ੍ਰੀਫਿਕੇਸ਼ਨ ਦੀ ਕਹਿੰਦੇ ਆ ਟਰੱਕਾਂ ਦੀ, ਆਪਣੇ ਇੱਕ ਟਰੱਕ ਸਟਾਪ ਤੇ ਅੱਧੇ ਘੰਟੇ 'ਚ ਘੱਟੋ ਘੱਟ 100 ਟਰੱਕ ਫਿਊਲ ਕਰਦਾ। ਕਿਉਂਕਿ 5 ਮਿੰਟਾਂ ਬਾਅਦ 5-7 ਮਿੰਟਾਂ 'ਚ ਟਰੱਕ ਫਿਊਲ ਕਰਕੇ ਅੱਗੇ ਹੋ ਜਾਂਦਾ। ਪਰ ਹੁਣ ਇੱਕ ਟਰੱਕ ਸਟਾਪ ਤੇ ਦਿਹਾੜੀ 'ਚ ਬਾਈ ਜੀ 1000 ਟਰੱਕ ਫਿਊਲ ਕਰਦਾ ਵਾ। ਕਿੰਨੇ ਕੁ ਚਾਰਜਰ ਲਾ ਲੈਣਗੇ? ਤੇ ਇੱਕ ਚਾਰਜ ਕਰਨ ਨੂੰ ਤਾਂ ਘੱਟੋ ਘੱਟ, ਜੇ ਟੈਸਲਾ ਵਰਗੀ ਕਾਰ 45 ਮਿੰਟ ਲਾਉਂਦੀ ਆ, ਤਾਂ ਟਰੱਕ ਤਾਂ ਘੱਟੋ ਘੱਟ ਘੰਟਾ 2 ਘੰਟੇ ਲਾਊਗਾ ਹੀ, ਜੇ ਸੁਪਰ ਫਾਸਟ ਚਾਰਜਰ ਵੀ ਲਾ ਦਿੰਦੇ ਆ।
ਘੱਟੋ ਘੱਟ ਇਹਨਾਂ ਨੂੰ ਮੈਂ ਕਹਿੰਦਾ 1000 ਚਾਰਜਰ ਇਹਨਾਂ ਨੂੰ ਟਰੱਕ ਸਟਾਪਾਂ ਦੇ ਲਾਉਣੇ ਪੈਣੇ ਆ ਤੇ ਮੁੜ ਕੇ ਫੇਰ ਉੱਥੇ ਪਾਰਕਿੰਗਾਂ ਪਿੱਛੇ ਲੜਾਈਆਂ ਹੋਇਆ ਕਰਨਗੀਆਂ। ਪਾਰਕਾਂ ਤਾਂ ਪਹਿਲਾਂ ਹੀ ਨਹੀਂ ਹੁੰਦੀਆਂ। ਆਮ ਟਰੱਕ ਸਟਾਪ ਕੋਲੇ ਬਾਈ ਜੀ 30-40 ਦਾ ਪਾਰਕਾਂ ਨੇ। ਮੈਂ ਉਹੀ ਤਾਂ ਸਨੀ ਗੱਲ ਕਰਦੇ ਆ ਵੀ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਸਿਆਪਾ ਇਸ ਵੇਲੇ ਸਾਡੇ ਲਈ ਕਿ ਸਾਡੇ ਟਰੱਕਾਂ ਨੂੰ ਰਾਤ ਨੂੰ ਪਾਰਕਿੰਗ ਨਹੀਂ ਮਿਲਦੀ ਤੇ ਚਾਰਜਰ ਕਿੱਥੋਂ ਮਿਲ ਜੂਗਾ। ਤੇ ਬਾਈ ਜੀ ਜਿਹੜਾ ਆਪਾਂ ਕਹਿੰਦੇ ਆ ਆਹ ਹਾਈਬ੍ਰਿਡ ਟਰੱਕ ਆ ਜਾਣਗੇ। ਹਾਈਬ੍ਰਿਡ ਟਰੱਕ ਬਾਈ ਜੀ ਮੇਰੇ ਹਿਸਾਬ ਨਾਲ ਨਹੀਂ ਕਾਮਯਾਬ ਹੋਣੇ, ਕਿਉਂਕਿ ਜਦੋਂ ਆਪਾਂ ਹਾਈਬ੍ਰਿਡ ਗੱਡੀ ਲੈਂਦੇ ਆ ਉਹਦਾ ਇੰਜਨ 1.5 ਲੀਟਰ ਹੁੰਦਾ ਮਸਾਂ ਹੀ, ਕਿਉਂਕਿ ਤਾਂ ਕਿ ਉਹ ਐਵਰੇਜ ਦਵੇ ਹਨਾ। ਪਰ ਜੇ ਹੁਣ ਇਹਨਾਂ ਦੇ ਆਪਣੇ ਜਿਵੇਂ ਹੁਣ ਮੁੰਡੇ ਨੇ ਜਿਹੜੇ ਟਰੱਕ ਚਲਾਉਂਦੇ ਨੇ ਉਹ 450 ਦੀ ਦਾ ਮੋਟਰ ਕੋਈ ਲੈਂਦਾ ਹੀ ਨਹੀਂ, ਸਾਰੇ 500 ਦੀ ਮੋਟਰ ਲੈਂਦੇ, ਕਿਉਂਕਿ ਐਡੀ ਐਡੀਆਂ ਹਿੱਲਾਂ ਚਾੜਨੀਆਂ ਆਉਂਦੀਆਂ ਨੇ। ਸੋ ਹਾਈਬ੍ਰਿਡ ਟਰੱਕ ਵੀ ਤੁਹਾਨੂੰ ਲੱਗਦਾ ਵੀ ਇਹ ਹੋ ਸਕਦੇ ਨੇ? ਉਹ ਤੇ ਬਾਈ ਜੀ ਇੱਕ ਮੇਰਾ ਲਾਸਟ ਕੁਐਸਚਨ ਸੀਗਾ। ਮੈਂ ਸੌਰੀ ਮੈਂ ਨਾ 10 ਸਕਿੰਟ ਲੈਣੇ ਆ ਆਪਣੇ ਨਾ। ਕਾਰ ਜੈਕਿੰਗ ਅੱਜ ਕੱਲ ਬਹੁਤ ਹੋ ਰਹੀ ਆ। ਮੁੰਡਾ ਮੈਨੂੰ ਜਾਣਦਾ, ਉਹਦੀ ਘਰ ਵਾਲੀ ਫਿਊਲ ਪਾਉਂਦੀ, ਵਾਈਫ ਫਿਊਲ ਪਾਉਂਦੀ ਸੀਗੀ ਤੇ ਕਾਰ 'ਚ, ਤੇ ਜਿਵੇਂ ਆਪਣੇ ਹੁੰਦੀ ਨੀ ਆਦਤ ਵੀ ਟਾਕੀ ਖੋਲ ਕੇ ਆਪਾਂ ਤੇਲ ਪਾਉਣ ਲੱਗ ਜਾਂਦੇ ਪਿੱਛੇ ਹੋ ਕੇ, ਤੇ ਜਵਾਕ ਬੈਠਾ ਸੀ, ਉਹ ਕਾਰ ਜੈਕ ਹੁੰਦੀ ਬਚ ਗਈ। ਕਿੱਥੇ ਦੀ ਘਟਨਾ ਹੈ ਸਨੀ? ਇਹ ਸਟਾਕਟਨ ਦੀ ਆ ਜੀ। ਮੁੰਡਾ ਮੇਰਾ ਫਰੈਂਡ ਆ, ਉਹਨੇ ਦੱਸਿਆ ਸੀਗਾ। ਤੇ ਉਹ ਕਹਿੰਦਾ ਮੇਰੇ ਕੋਲ ਗਨ ਕੈਰੀ ਕਰਦਾ। ਉਹਨੇ ਜਾਨੂੰ ਭੱਜ ਗਿਆ ਉਹ ਜਦੀ ਦੇਖ ਕੇ। ਉਹ ਇਹਦੇ ਚ ਬਾਈ ਜੀ ਆਪਣੇ ਲੋਕ ਕਰਦੇ ਆ ਨਾ, ਆਪਾਂ ਆਟੋ ਸਟਾਰਟ ਜੇ ਗੱਡੀ ਕਰ ਦਿੰਦੇ ਆ ਰਿਮੋਟ ਤੋਂ। ਜਿਵੇਂ ਕਈ ਵਾਰ ਤੇਲ ਪਵਾਉਣਾ, ਗੱਡੀ ਬੰਦ ਕਰਕੇ ਦੁਬਾਰਾ ਆਟੋ ਸਟਾਰਟ ਕਰ ਦਈਦੀ ਆ, ਤਾਂ ਕਿ ਜੇ ਕੋਈ ਵਿੱਚ ਬਹਿਦਾ ਗੱਡੀ ਡਰਾਈਵ ਨਹੀਂ ਕਰ ਸਕਦਾ। ਕਿਉਂਕਿ ਜਿੰਨਾ ਚਿਰ ਤੁਹਾਡੀ ਜੇਬ 'ਚ ਚਾਬੀ ਆ, ਤੁਸੀਂ ਸੀਟ ਤੇ ਨਹੀਂ ਬਹਿੰਦੇ, ਤੁਸੀਂ ਪੁਸ਼ ਬਟਨ ਦਬੋਗੇ ਤਾਂ ਤੁਹਾਡੀ ਗੱਡੀ ਐਕਟਿਵ ਹੁੰਦੀ ਆ, ਆਨ ਹੁੰਦੀ ਆ। ਸੋ ਮੈਂ ਇਹ ਸ਼ੇਅਰ ਕਰਨਾ ਸੀਗਾ ਜੀ। ਥੈਂਕ ਯੂ ਸਨੀ। ਥੈਂਕ ਯੂ ਸਨੀ। ਨਹੀਂ, ਇਹ ਬਹੁਤ ਕਾਮਨ ਚੀਜ਼ ਆ ਅੱਜ ਕੱਲ। ਤੁਸੀਂ ਕਾਰ ਜੈਕਿੰਗ, ਚੋਰ ਲੁਟੇਰੇ ਇੰਨੇ ਕੁ ਜ਼ਿਆਦਾ ਸਰਗਰਮ ਨੇ, ਇੰਨੇ ਕੁ ਜ਼ਿਆਦਾ ਕ੍ਰਾਈਮ ਨੂੰ ਉਹਨਾਂ ਦੇ ਹੱਥ ਖੁੱਲੇ ਨੇ। ਜਦੋਂ ਤੁਸੀਂ ਗੱਡੀ ਭਾਈ ਗੈਸ ਭਰਾਉਣੀ ਆ, ਲੌਕ ਲਾ ਕੇ ਚਾਬੀ ਨਾਲ ਲੈ ਕੇ ਜਾਇਆ ਕਰੋ। ਫੋਨ ਵਿੱਚ ਨਾ ਛੱਡ ਕੇ ਜਾਇਆ ਕਰੋ, ਇੱਦਾਂ ਨਾ ਕਰਿਆ ਕਰੋ। ਇਹ ਬਹੁਤ ਜ਼ਿਆਦੀਆਂ ਘਟਨਾਵਾਂ ਇੱਦਾਂ ਦੀਆਂ ਜਿਹੜੀਆਂ ਵਾਪਰ ਸਕਦੀਆਂ। ਨਿਆਣੇ ਨੂੰ ਦੇਖੋ ਕਾਰ ਜੈਕ ਕਰ ਲੈਣਾ ਸੀ, ਨਾਲ ਨਿਆਣਾ ਕਿਡਨੈਪ ਹੋ ਸਕਦਾ ਸੀ। ਸੋ ਕੁਛ ਵੀ ਹੋ ਸਕਦਾ। ਅਣਗਹਿਲੀ ਨਾ ਵਰਤੋ ਜਿਹੜੀ ਕਿਸੇ ਵੀ ਪਾਸੇ। ਬੰਦਾ ਕਈ ਵਾਰੀ ਸੋਚਦਾ ਵੀ ਨਹੀਂ ਕੋਈ ਨਹੀਂ, ਮੈਂ ਸਹੀ ਥਾਂ ਤੇ, ਇੱਥੇ ਕੁਛ ਨਹੀਂ ਹੋਣ ਵਾਲਾ, ਪਰ ਇਟਸ ਨੈਵਰ ਟੂ ਮਚ ਟੂ ਬੀ ਅਲਰਟ ਹੋਣਾ ਕੋਈ ਮਾੜੀ ਚੀਜ਼ ਨਹੀਂ ਹੈਗੀ। ਤੇ ਬਾਕੀ ਭਾਈ ਆਪਣੀ ਪਰਿਵਾਰ ਦੀ ਸੇਫਟੀ ਲਈ ਤੇ ਉਹ ਸਾਰੀਆਂ ਚੀਜ਼ਾਂ ਦੇ ਲਈ ਜੋ ਤੁਸੀਂ ਕਦਮ ਚੱਕ ਸਕਦੇ ਆ ਉਹ ਜ਼ਰੂਰ ਚੱਕੋ। ਤੇ ਜ਼ਰੂਰ ਬੀ ਐਕਟਿਵ। ਆਪਣੇ ਕੰਸੀਲ ਕੈਰੀ ਅੱਜ ਕੱਲ੍ਹ ਬਹੁਤ ਸੌਖੇ ਮਿਲਦੇ ਨੇ, ਤੇ ਧਿਆਨ ਰੱਖਿਆ ਕਰੋ। ਤੇ ਦੇਖੋ ਆਪਣੇ ਆਪ ਨੂੰ, ਪਰ ਜੇ ਗੁੱਸੇ ਦੀ ਪ੍ਰੋਬਲਮ ਆ ਫਿਰ ਥੋੜਾ ਪਰਹੇਜ਼ ਰੱਖਿਓ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕੋ ਹੀ ਇਨਫੋਰਮੇਸ਼ਨ ਜੀ ਦੇਣੀ ਸੀਗੀ। ਮੈਂ ਕਿਹਾ ਜੀ ਲਾਸਟ ਵੀਕ ਜਦੋਂ ਆਪਾਂ ਕੈਲੀਫੋਰਨੀਆ ਤੋਂ ਐਂਟਰ ਹੋਈ ਤਾਂ ਨੀਡਲ ਹਿੱਲ ਤੇ ਨਾ 4 ਟਰੱਕ ਖੜੇ ਸੀ ਆਪਣੇ ਮੁੰਡਿਆਂ ਦੇ ਜੀ। 4ਾਂ ਦੇ ਹੀ ਨਾ ਜੀ ਹੁੱਡ ਚੱਕੇ ਹੋਏ ਸੀਗੇ ਤੇ ਗਰਮ ਹੋਏ ਸੀਗੇ। ਉੱਥੇ ਸੀਗਾ ਟੈਂਪਰੇਚਰ 117। ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਜਿਹੜੇ ਮੁੰਡੇ ਨਵੇਂ ਆ, ਹੁਣ ਜਿੱਦਾਂ ਮੈਂ ਦੇਖਿਓ 4 ਮੁੰਡੇ ਨਵੇਂ ਹੀ ਲੱਗਦੇ ਸੀ ਮੈਨੂੰ, ਤੇ ਸਾਨੂੰ ਤਾਂ ਹੁਣ ਟਾਈਮ ਬਹੁਤ ਹੋ ਗਿਆ ਚਲਾਉਂਦਿਆਂ ਨੂੰ। ਬਈ ਹਮੇਸ਼ਾ ਹੀ ਟਰੱਕ ਦਾ ਏਸੀ ਬੰਦ ਕਰਕੇ, ਜਦੋਂ ਹੈਵੀ ਲੋਡ ਹੈ ਇੰਨੀ ਗਰਮੀ ਦੇ ਵਿੱਚ, ਤੇ ਫੈਨ ਥੱਲੇ ਹੀ ਔਨ ਕਰ ਲਿਆ ਕਰੋ। ਵੀ ਟਰੱਕ ਬਹੁਤ ਗਰਮ ਹੁੰਦੇ ਆ ਚੜਾਈ ਦੇ ਉੱਤੇ। ਤਾਂ ਹੁਣ ਆਪਣੇ ਮੁੰਡੇ ਏਸੀ ਬੰਦ ਨਹੀਂ ਕਰਦੇ ਹੈਗੇ। ਮੈਂ ਦੇਖਿਆ ਆਮ ਸ਼ੀਸ਼ੇ ਉੱਪਰ ਤੱਕ ਚਾੜੇ ਹੁੰਦੇ ਆ, ਤੇ ਭਾਰੇ ਲੋਡ ਹੁੰਦੇ ਆ ਜੀ, ਤਾਂ ਗਰਮੀ ਬਹੁਤ ਜ਼ਿਆਦਾ ਹੈਗੀ ਆ, ਤੇ ਫੈਨ ਨਹੀਂ ਔਨ ਕਰਦੇ, ਤਾਂ ਟਰੱਕ ਗਰਮ ਬਹੁਤ ਹੁੰਦੇ ਆ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਵੀ ਥੋੜਾ ਅੱਛਾ ਰੱਖਿਆ ਕਰੋ। ਠੀਕ ਹੈ ਜੀ। ਇਹਨਾਂ ਛੋਟੀ ਗੱਡੀ ਦੀ ਧੂੰਆਂ ਨਿਕਲ ਜਾਂਦਾ ਹਿੱਲ ਤੇ ਚਾੜਨ ਦੇ ਲਈ, ਤੇ ਟਰੱਕ ਦਾ ਤੇ ਫਿਰ ਆਪਾਂ ਨੂੰ ਪਤਾ ਹੀ ਆ ਵੀ ਜ਼ੋਰ ਤਾਂ ਲੱਗਦਾ ਹੀ ਆ। ਰਿਕਮੈਂਡਡ ਹੀ ਹੁੰਦਾ ਇਹ ਜਿਹੜੀ ਚੀਜ਼ ਆ। ਸੋ ਕੋਈ ਨਹੀਂ, ਥੋੜੇ ਚਿਰ ਦੀ ਗਰਮੀ ਦੇ ਨਾਲੋਂ ਫਸਣ ਦੇ ਨਾਲੋਂ ਤਾਂ ਥੋੜੇ ਚਿਰ ਦੀ ਗਰਮੀ ਸਹਿਣੀ ਚੰਗੀ ਆ ਜੀ। ਸੋਹਣ ਸਿੰਘ ਜੀ, ਮੇਰਾ ਇੱਕੋ ਹੀ ਕੁਐਸਚਨ ਜੀ ਆ, ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਇਲੈਕਟ੍ਰਿਕ ਟਰੱਕ ਆ ਨਹੀਂ ਸਕਦੇ, ਇਹ ਫਿਊਚਰ ਦੇ ਵਿੱਚ ਬਹੁਤ ਵੱਡੀ ਚੇਂਜ ਆ ਰਹੀ ਆ। ਜਿਹੜਾ ਜਿੰਨੀ ਲੈਂਡ ਆ ਨਾ ਫਾਰਮਿੰਗ, ਪਾਣੀ ਦੀ ਪ੍ਰੋਬਲਮ ਆ ਰਹੀ ਆ, ਜਿੱਥੇ ਪਾਣੀ ਨਹੀਂ ਨਹਿਰੀ, ਇਹ ਸਾਰੀਆਂ ਜ਼ਮੀਨਾਂ ਖਤਮ ਕਰਕੇ ਤੇ ਸੋਲਰ ਸਿਸਟਮ ਲੱਗਣੇ ਆ ਵੱਡੇ। ਸੋਲਰ ਸਿਸਟਮ ਦੇ ਨਾਲੇ ਬਿਜਲੀ ਪ੍ਰੋਡਿਊਸ ਹੋਣੀ ਆ। ਇਹ ਅਗਲੇ ਹੋ ਰਿਹਾ, ਪਰ ਇਹ ਲੋਕਾਂ ਨੂੰ ਜ਼ਿਆਦਾ ਹਰਟ ਨਹੀਂ ਕਰ ਰਹੇ, ਪਰ ਇਹ ਹੋ ਜਾਣਾ। ਉਹ ਜ਼ਮੀਨਾਂ ਕਲਰ ਕਰਕੇ ਇਹਨਾਂ ਨੇ ਉੱਥੇ ਸੋਲਰ ਸਿਸਟਮ ਲਾਉਣੇ ਆ, ਵੱਡੇ ਬੰਦਿਆਂ ਨੇ ਲਾਉਣੇ ਆ। ਇਸ ਕਰਕੇ ਇਹ ਚੀਜ਼ ਚੇਂਜ ਹੋਣੀ ਆ। ਥੈਂਕ ਯੂ। ਧੰਨਵਾਦ ਜੀ। ਧੰਨਵਾਦ। ਅਸੀਂ ਇਹ ਤੇ ਸ਼ੋਅ ਵੀ ਬਹੁਤ ਕੀਤੇ ਆ, ਜਿਹੜੇ ਐਗਰੀਕਲਚਰ ਵਾਲਾ ਸ਼ੋਅ ਹੁੰਦਾ ਨਾ ਜੀ, ਤੇ ਖਾਸ ਕਰਕੇ ਜਿਹੜੀ ਸਨਮਈ ਕੀਨ ਓਰੀਜਨਲ ਕਾਉਂਟੀ ਦੇ ਵਿੱਚ ਇੱਥੇ ਟੋਲੇਰੀ ਚ
ਜਦੋਂ ਪਾਣੀ ਦੀ ਘਾਟ ਪ੍ਰੋਬਲਮ ਆ, ਨਹੀਂ ਇਹ ਤਾਂ ਦੇਖੋ ਆਲਰੇਡੀ ਉਹਨਾਂ ਨੇ ਲੈਂਡ ਬਾਏ ਕਰਨੀ ਸ਼ੁਰੂ ਕਰ ਦਿੱਤੀ ਆ, ਇਹ ਵੱਡੀਆਂ ਕੰਪਨੀਆਂ ਨੇ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਆ। ਪਰ ਜਿਹੜੇ ਇਲੈਕਟ੍ਰਿਕ ਟਰੱਕ ਦੀ ਇਹ ਨਹੀਂ ਆ ਵੀ ਇਲੈਕਟ੍ਰਿਕ ਟਰੱਕ ਨਹੀਂ ਬਣ ਸਕਦਾ। ਗੱਲ ਜਿਹੜੀ ਚਰਚਾ ਚੱਲ ਰਹੀ ਸੀ ਇਲੈਕਟ੍ਰਿਕ ਟਰੱਕ ਦੀ ਵੀ, ਉਹ ਕਿੰਨਾ ਕੁ ਉਸ ਹਿਸਾਬ ਦੇ ਨਾਲ ਕਾਮਯਾਬ ਜਿਹੜਾ ਉਹ ਰਹਿ ਸਕਦਾ ਆ, ਰੇਂਜ ਨੂੰ, ਹੋਰ ਸਾਰੀਆਂ ਚੀਜ਼ਾਂ ਨੂੰ। ਬਿਜਲੀ ਦਾ ਪ੍ਰੋਡਿਊਸ ਕਰੀ ਜਾਊਂਗੇ ਪਰ ਉਹਦੀ ਜਿਹੜੀ ਟਰਾਂਸਮਿਸ਼ਨ ਆ ਉਹ ਇੱਕ ਵੱਡੀ ਜਿਹੜੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਰਹੂਗੀ। ਹਾਂਜੀ ਜੀ। ਆਪਣੀ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਸੋਲਰ ਜਿੰਨੀ એનર્ਜੀ ਪ੍ਰੋਡਿਊਸ ਕਰ ਰਿਹਾ ਆ, ਤੁਸੀਂ ਜੇ ਡਿਪਾਰਟਮੈਂਟ ਜਿਹੜਾ એનર્ਜੀ ਡਿਪਾਰਟਮੈਂਟ ਹੈ ਉਹ ਦੇਖੋ ਤਾਂ ਕੈਲੀਫੋਰਨੀਆ ਦੇ ਵਿੱਚ ਐਕਚੁਅਲੀ ਇਸ ਵੇਲੇ ਸੋਲਰ ਤੋਂ ਇੰਨੀ એનર્ਜੀ ਪੈਦਾ ਹੋ ਰਹੀ ਹੈ ਜਿਹੜੀ ਕਿ ਐਕਚੁਅਲੀ ਵੇਸਟ ਜਾ ਰਹੀ ਹੈ। ਜਿਹੜੇ ਘਰਾਂ ਤੋਂ ਸੋਲਰ ਤਾਂ ਹੀ ਤਾਂ ਦੇਖੋ ਉਹਨਾਂ ਨੇ ਜਿਹੜੇ ਨਿੰਮ ਦੇ ਨਵੇਂ ਰੂਲ ਲਿਆਂਦੇ, ਕਿੰਨੇ ਛੋਟੇ ਛੋਟੇ ਕਰਤੇ ਆ, ਕਿੰਨਾ ਥੋੜਾ ਆ, ਕਿਉਂਕਿ ਪ੍ਰੋਡਕਸ਼ਨ ਜ਼ਿਆਦਾ ਆ। ਉਹ ਦੇਣੀ ਕਿਹਨੂੰ ਆ? ਹਰ ਇੱਕ ਘਰ ਦੇ ਉੱਤੇ ਸੋਲਰ ਲੱਗਾ ਆ, ਉਹ ਉਹਨਾਂ ਨੇ ਕੀਤਾ ਆ। ਜਿਹੜੀਆਂ ਸਬਸਿਡੀਜ਼ ਵੀ ਮਿਲਦੀਆਂ ਸੀ ਉਹ ਵੀ ਹੌਲੀ ਹੌਲੀ ਹੁਣ ਘਟਦੀਆਂ ਜਾਂਦੀਆਂ, ਲੂਜ਼ ਹੁੰਦੀਆਂ ਜਾਂਦੀਆਂ, ਛੋਟੀਆਂ ਹੁੰਦੀਆਂ ਜਾਂਦੀਆਂ ਜੀ। ਤੇ ਜਗਵੀਰ ਜੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ, ਜਗਪ੍ਰੀਤ ਬੋਲ ਰਿਹਾ ਜੀ। ਜਗਪ੍ਰੀਤ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਜੀ, ਰਮਨਵੀਰ ਜੀ ਦਾ ਥੈਂਕ ਯੂ। ਹਰ ਵਾਰੀ ਸ਼ੋਅ ਸੁਣਦੇ ਆ, ਬਹੁਤ ਚੰਗੀਆਂ ਗੱਲਾਂ, ਬਹੁਤ ਨੌਲੇਜ ਮਿਲਦੀ ਆ। ਮੈਂ ਵੀ ਜੀ ਟਰੱਕਿੰਗ ਦਾ ਹੀ ਆ, ਪਰ ਮੈਂ ਨਾ ਕੰਪਨੀ ਦੇ ਵਿੱਚ ਕੰਮ ਕਰਦਾ। ਮੈਨੂੰ 18-19 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ, ਬਾਹਰ ਇੰਡੀਪੈਂਡੈਂਟਲੀ ਕਦੀ ਚਲਾਇਆ ਨਹੀਂ ਕਿਸੇ ਟਰਾਂਸਪੋਰਟ ਤੇ ਮੈਂ ਨਾ ਅਸੀਂ ਆਪਣੇ, ਤੁਸੀਂ ਦੱਸ ਰਹੇ ਸੀ ਨਾ ਹਾਈਬ੍ਰਿਡ ਬਾਰੇ, ਤੇ ਮੈਂ ਦੱਸਾਂ ਕਿ ਸਾਡੀ ਕੰਪਨੀ ਨੇ ਨਾ ਅੱਜ ਤੋਂ ਮੇਰੇ ਖਿਆਲ 13-14 ਸਾਲ ਪਹਿਲਾਂ ਕੈਨਵਰ ਤੇ ਹਾਈਬ੍ਰਿਡ ਟਰੱਕ ਲਏ ਸੀ, ਛੋਟੇ ਸਿੰਗਲ ਐਕਸਲ ਵਾਲੇ। ਠੀਕ ਹੈ। ਲੋਕਲ ਡਿਲੀਵਰੀਜ਼ ਵਾਸਤੇ, ਤੇ ਉਹ ਇੰਨਾ ਆਈ ਕੈਨ ਸੇ ਦੈਟ ਵਾਸ ਜਸਟ ਅ ਪੀਸ ਆਫ ਜੰਕ। ਅੱਛਾ ਠੀਕ ਆ। ਉਹ ਜਿਹੜੇ ਭਾਜੀ ਤੁਸੀਂ ਇਹ ਦੇਖੋ, ਸਾਡੀ ਕੰਪਨੀ ਸਿਰਫ ਕੈਲੀਫੋਰਨੀਆ ਦੇ ਵਿੱਚ, ਇਟਸ ਅ ਵਰਲਡ ਫੇਮ ਕੰਪਨੀ, ਸਿਰਫ ਕੈਲੀਫੋਰਨੀਆ ਦੇ ਵਿੱਚ ਐਵਰੀ ਈਅਰ ਉਹ 250 ਤੋਂ 300 ਟਰੱਕ ਰਿਪਲੇਸ ਕਰਦੇ ਆ। ਤੇ ਜੇ 15 ਸਾਲ ਪਹਿਲਾਂ ਉਹਨਾਂ ਨੇ ਹਾਈਬ੍ਰਿਡ ਲਏ ਸੀ, ਜੇ ਹਾਈਬ੍ਰਿਡ ਇੰਨੇ ਕਾਮਯਾਬ ਹੁੰਦੇ ਤੇ ਕੰਪਨੀ ਜਿਹੜੀ ਹਰ ਸਾਲ 200-250-300 ਟਰੱਕ ਖਰੀਦਦੀ ਆ, ਤੇ ਦੇ ਸ਼ੁਡ ਹੈਵ ਗੋਨ ਫॉर द ਹਾਈਬ੍ਰਿਡ ਜੀ। ਤੇ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀ ਆਪਣੇ ਸਾਰੇ ਵੀਰ ਜਿਹੜੇ ਹੋਰ ਵੀ ਸੁਣਦੇ ਹੋਣੇ ਆ। ਸੋ ਜੇ ਹਾਈਬ੍ਰਿਡ ਹੋ ਸਕਦਾ, ਹੋਰ ਕੰਪਨੀਆਂ, ਪਹਿਲੀ ਤਾਂ ਗੱਲ ਦੇਖੋ ਉਦੋਂ ਕੈਨਵਰ ਦੇ ਟਰੱਕ ਸੀਗੇ, ਜੇ ਕਾਮਯਾਬ ਹੋਏ ਹੁੰਦੇ ਤੇ ਫਰੇਟ ਲਾਈਨਰ, ਪੀਟਰਬਿਲਟ ਜਾਂ ਹੋਰ ਕੰਪਨੀਆਂ ਨੇ ਵੀ ਮਾਰਕੀਟ 'ਚ ਲਿਆਉਣੇ ਸੀਗੇ, ਬਿਕਾਜ਼ ਉਹ ਕਾਮਯਾਬ ਨਹੀਂ ਹੈਗੇ। ਜੀ 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 ਨਹੀਂ ਅੰਡਰਸਟੈਂਡੇਬਲ ਹੈ। ਇੰਨਾ ਕੀ ਮੈਂ ਸ਼ੇਅਰ ਕਰਨੀ ਸੀ। ਬਾਕੀ ਥੈਂਕ ਯੂ ਸੋ ਮਚ ਤੁਹਾਡਾ ਵੀ, ਅਪਰੋਚ ਦਾ ਵੀ ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਗੁਰਪ੍ਰੀਤ ਆਪਣੇ ਲਾਸਟ ਕਾਲਰ ਆ, ਫਿਰ ਆਪਾਂ ਸਮਾਪਤੀ ਵੱਲ ਨੂੰ। ਹਾਂਜੀ ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਟਾਈਮ ਦੇਣ ਲਈ। ਭਾਜੀ ਮੈਂ ਨਾ ਤੁਹਾਡਾ ਪ੍ਰੋਗਰਾਮ ਸੁਣਿਆ ਨਾ, ਅਗੇਨ ਮੈਂ ਟਰੱਕ ਨਹੀਂ ਚਲਾਉਣਾ, ਮੈਂ ਹਮੇਸ਼ਾ ਕਾਲ ਜ਼ਰੂਰ ਕਰਦਾ ਤੁਹਾਡੇ ਸ਼ੋਅ 'ਚ ਜੀ। ਦੋ ਗੱਲਾਂ ਭਾਜੀ ਮੈਂ ਤੁਹਾਨੂੰ ਡਿਸਕਸ਼ਨ ਦੋ ਗੱਲਾਂ ਤੇ ਨਹੀਂ ਸੁਣੀਆਂ, ਇਲੈਕਟ੍ਰਿਕ ਟਰੱਕਸ ਜਿਹੜੇ ਇਲੈਕਟ੍ਰਿਕ, ਕਿਉਂਕਿ ਸਾਡੇ ਕੋਲ ਟੈਸਲਾ ਆ ਜੀ। ਲੈਣ ਵੇਲੇ ਤਾਂ ਜੀ ਅਸੀਂ ਲੈ ਲਈ ਮਹਿੰਗੀ, ਤੇ ਪਰ ਅਸੀਂ ਇਹ ਨਹੀਂ ਰੀਅਲਾਈਜ਼ ਕੀਤਾ ਕਿ ਬਿਜਲੀ ਦੇ ਰੇਟ ਵੀ ਵੱਧ ਜਾਣੇ ਆ ਤੇ ਇੰਸ਼ੋਰੈਂਸ ਦੇ ਰੇਟ ਵੀ ਵੱਧ ਜਾਣੇ ਆ। ਸੋ ਪਲੀਜ਼ ਇਹ ਗੱਲ ਤੇ ਥੋੜਾ ਐਲੈਬੋਰੇਟ ਕਰੋ ਕਿ ਟਰੱਕਾਂ ਦੇ ਜਦੇ ਤੇ ਉਹਨਾਂ ਦੇ ਵੀ ਰੇਟ ਵਧੂਗੇ ਤੇ ਉਹਨਾਂ ਦੀਆਂ ਇੰਸ਼ੋਰੈਂਸਾਂ ਬਾਰੇ ਮਾੜਾ ਜਿਹਾ ਦੱਸਿਓ ਜੀ, ਆਊਟ ਆਫ ਕਿਉਰਿਓਸਿਟੀ। ਤੇ ਮੈਨੂੰ ਪਤਾ ਮੇਰੇ ਭਰਾ ਬਹੁਤ ਹੋਣੇ ਜਿਨ੍ਹਾਂ ਦੇ ਕੁਐਸਚਨ ਵੀ ਹੋਣਾ ਆ, ਸੋ ਪਲੀਜ਼ ਬੇਨਤੀ ਹੈ ਜੀ, ਜ਼ਰੂਰ ਇੱਥੇ ਐਲੈਬੋਰੇਟ ਕਰਿਓ ਜੀ। ਜੀ ਥੈਂਕ ਯੂ ਗੁਰਪ੍ਰੀਤ। ਠੀਕ ਹੈ। ਆਈ ਥਿੰਕ ਇਟਸ ਅ ਰੀਅਲੀ ਵੈਲਿਡ ਕੁਐਸਚਨ। ਇਹ ਚੀਜ਼ ਆ ਵੀ ਜਿਸ ਹਿਸਾਬ ਦੇ ਨਾਲ ਇਲੈਕਟ੍ਰਿਕ ਦੇ ਚਾਰਜ ਵਧੇ ਆ, ਕੀ ਵਾਕਿਆ ਹੀ ਆਪਾਂ ਨੂੰ ਉਹ ਸਸਤਾ ਪਊਗਾ ਜੇ ਆਪਾਂ ਗੈਸ ਨੂੰ ਛੱਡ ਕੇ ਜਾਂ ਡੀਜ਼ਲ ਨੂੰ ਛੱਡ ਕੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਹੇ ਹੈਗੇ ਆ। ਸੋ ਇਹ ਵੱਡੇ ਜਿਹੜੇ ਕੁਐਸਚਨ ਜਿਹੜੇ ਉਹ ਹੈਗੇ ਆ। ਤੇ ਇੰਸ਼ੋਰੈਂਸ ਦਾ ਹਰਜੋਤ ਜੀ ਤੁਸੀਂ ਥੋੜਾ ਦੱਸ ਸਕਦੇ ਆ ਵੀ ਆਮ ਗੱਡੀ ਦੀ ਤੇ ਇਲੈਕਟ੍ਰਿਕ ਗੱਡੀ ਦੀ ਇੰਸ਼ੋਰੈਂਸ ਦੇ ਵਿੱਚ ਜੇ ਉਹ ਫਰਕ ਆ ਤੇ ਆਬਵੀਅਸਲੀ ਫਿਰ ਟਰੱਕਾਂ 'ਚ ਵੀ ਫਰਕ ਹੋਊਗਾ। ਇਲੈਕਟ੍ਰਿਕ ਕਾਰਾਂ ਥੋੜੀ ਮਹਿੰਗੀ ਆ। ਸੋ ਇੱਕ ਤੁਸੀਂ ਆਪਾਂ ਖਬਰਾਂ ਬਹੁਤ ਵਾਰ ਸਾਂਝੀਆਂ ਕਰਦੇ ਰਹਿੰਦੇ ਇਲੈਕਟ੍ਰਿਕ ਕਾਰਾਂ ਦੀ ਵੀ, ਪਈ ਜਦੋਂ ਉਹਨੂੰ ਅੱਗ ਲੱਗ ਜਾਏ ਤੇ 6000 ਗੈਲਨ ਤੱਕ ਜਿਹੜਾ ਪਾਣੀ ਉਹ ਲੱਗਦਾ ਹੈ, ਬਹੁਤ ਜ਼ਿਆਦਾ ਪਾਣੀ ਯੂਜ਼ ਹੁੰਦਾ ਹੈ ਜੇ ਅੱਗ ਬੁਝਾਉਣੀ ਹੋਵੇ ਇਲੈਕਟ੍ਰਿਕ, ਖਾਸ ਕਰਕੇ ਟੈਸਲਾ ਦੀ। ਤੇ ਜੇ ਹੁਣ ਟਰੱਕ ਹੋਊਗਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਫਿਰ ਉਹਦਾ ਕੀ ਹਾਲ ਹੋਊਗਾ। ਸੋ ਇਹ ਸਿਚੁਏਸ਼ਨ ਵੀ ਹੈਗੀ ਆ। ਜੀ ਜੀ ਬਿਲਕੁਲ। ਤੇ ਰਮਨ ਜੀ ਜਾਂਦੇ ਜਾਂਦੇ ਜੇ ਤੁਸੀਂ ਕੁਝ ਹੋਰ ਸ਼ੇਅਰ ਕਰਨਾ ਚਾਹੁੰਦੇ, ਗੱਲ ਕਰਨਾ ਚਾਹੁੰਦੇ ਹੋਰ? ਹਾਂਜੀ ਇਹੋ ਹੀ ਆ ਕਿ ਆਪਣੇ ਜਿਹੜੀ ਇਸ ਵੇਲੇ ਟੈਸਲਾ ਹੈਗੀ ਆ, ਜੇ ਉਹਦਾ ਛੋਟਾ ਮੋਟਾ ਵੀ ਐਕਸੀਡੈਂਟ ਹੋ ਜਾਂਦਾ ਆ ਤੇ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਹੈਗਾ ਉਹਦਾ ਕਲੇਮ। ਫੈਂਡਰ ਬੈਂਡਰ ਦਾ ਕਲੇਮ ਹੋਇਆ ਸੀ ਸਾਡਾ 2022 ਦੇ ਵਿੱਚ, ਮੇਰੇ ਬੇਟੇ ਨੇ ਲਈ ਸੀਗੀ, ਤੇ ਉਹਦਾ 2022 ਦੇ ਵਿੱਚ ਫੈਂਡਰ ਬੈਂਡਰ ਸੀ ਛੋਟਾ ਜਿਹਾ,
ਤੇ 32000 ਦਾ ਕਲੇਮ ਸੀਗਾ ਉਹਦਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਸ ਵੇਲੇ ਮੈਂ ਕੁਝ ਵੀਡੀਓਜ਼ ਜਾਂ ਲੋਕਾਂ ਦੇ ਕਮੈਂਟਸ ਦੇਖ ਰਿਹਾ ਹੈਗਾ ਕਿ ਜਿਹੜੇ ਟੈਸਲਾ ਦੇ ਟਰੱਕ ਆਏ ਹੈਗੇ ਆ, ਸਾਈਬਰ ਟਰੱਕ ਆਇਆ ਹੈਗਾ, ਉਹ ਥੋੜਾ ਜਿਹਾ ਹਿੱਟ ਹੁੰਦਾ ਤੇ ਇੰਸ਼ੋਰੈਂਸ ਕੰਪਨੀ ਨੂੰ ਟੋਟਲ ਕਰ ਦਿੰਦੀ ਆ। ਸੋ ਤੁਸੀਂ ਇਹ ਦੇਖੋ ਵੀ ਉਹਦੇ 'ਚ ਕਿਉਂਕਿ ਬੈਟਰੀਜ਼ ਵਗੈਰਾ ਇੰਨੀਆਂ ਐਕਸਪੈਂਸਿਵ ਆ, ਸਾਰਾ ਕੁਝ ਇੰਨਾ ਐਕਸਪੈਂਸਿਵ ਹੈ, ਤੇ ਇੰਨੀ ਮਹਿੰਗੀ ਚੀਜ਼ ਲੈ ਕੇ ਉਹਨੂੰ ਇੱਕਦਮ ਟੋਟਲ ਕਰ ਦੇਣਾ। ਇੰਸ਼ੋਰੈਂਸ ਕੰਪਨੀ ਆਪਣਾ ਬਚਾਅ ਕਰ ਰਹੀ ਆ, ਪਰ ਜਿਨ੍ਹਾਂ ਨੇ ਉਹ ਗੱਡੀਆਂ ਲਈਆਂ ਹੈਗੀਆਂ ਉਹਨਾਂ ਦੀ ਆਪਣੀ ਪ੍ਰੋਬਲਮ ਹੈਗੀ ਆ। ਸੋ ਇਸ਼ੂ ਬੜੇ ਵੱਡੇ ਆ। ਜੀ ਜੀ, ਥੈਂਕ ਯੂ ਰਮਨ ਜੀ, ਮਿਹਰਬਾਨੀ, ਮਿਲਦੇ ਆ ਨੈਕਸਟ ਟਾਈਮ। ਸਤਿ ਸ਼੍ਰੀ ਥੈਂਕ ਯੂ ਅਕਾਲ ਜੀ। ਤੇ ਜਾਂਦੇ ਜਾਂਦੇ ਰਾਜ ਜੀ ਆਪਣੇ ਦੱਸਦੇ ਜਾਓ ਵੀ ਜਿਹੜਾ ਕੈਂਪ ਲੱਗਿਆ ਬੱਚਿਆਂ ਦਾ, ਤਾਂ ਪ੍ਰਦਰਸ਼ਨੀ ਲੱਗੀ ਹੋਈ ਆ, ਸੋ ਬਹੁਤ ਸਾਰੇ ਟਰੱਕਰਸ ਘਰਾਂ 'ਚ ਵੀ ਆ ਅੱਜ ਕੱਲ੍ਹ ਕੰਮ ਸਲੋ ਕਰਕੇ, ਆਪਣੇ ਪਰਿਵਾਰਾਂ ਨੂੰ ਲੈ ਕੇ ਪ੍ਰਦਰਸ਼ਨੀ ਦੇਖਣ ਜ਼ਰੂਰ ਆਓ। ਹਾਂਜੀ ਰਮਨ ਜੀ, ਤੁਸੀਂ ਵੀ ਫਰੈਜ਼ਨੋ ਆਏ ਆ, ਤੁਸੀਂ ਵੀ ਜ਼ਰੂਰ ਪਹੁੰਚਿਓ ਫਰੈਜ਼ਨੋ ਸਟੂਡੀਓ ਦੇ ਵਿੱਚ। ਤੇ ਸੁਖਪ੍ਰੀਤ ਸਿੰਘ ਆਰਟਿਸਟ ਆ, ਉਹਨਾਂ ਦੀ ਜਿਹੜੀ ਆਰਟ ਦੀ ਜਿਹੜੀ ਪ੍ਰਦਰਸ਼ਨੀ ਆ, ਕਲਾ ਪ੍ਰਦਰਸ਼ਨੀ ਜਿਹੜੀ ਆ ਉਹ ਚੱਲ ਰਹੀ ਆ, ਜਿਸ ਦੇ ਵਿੱਚ ਧਾਰਮਿਕ ਦੇ ਨਾਲ ਨਾਲ ਸੱਭਿਆਚਾਰਕ ਤੇ ਹੋਰ ਜਿਹੜੇ ਨੇਚਰ ਦੇ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਪੇਂਟਿੰਗਸ ਆ, ਉਹਨਾਂ ਦੀ ਜਿਹੜੀ ਕਲਾ ਪ੍ਰਦਰਸ਼ਨੀ ਆ ਉਹ ਲੱਗੀ ਹੋਈ ਆ। ਸ਼ਾਮ ਦੇ 6 ਵਜੇ ਤੱਕ ਜਿਹੜੀ ਉਹ ਓਪਨ ਆ, ਤੇ ਤੁਸੀਂ ਜਿਹੜਾ ਉਹ ਜ਼ਰੂਰ ਪਹੁੰਚ ਕੇ ਜਿਹੜਾ ਆ ਤੇ ਉਹ ਦੇਖ ਸਕਦੇ ਆ। ਸਾਡਾ ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਦਾ ਸਟੂਡੀਓ ਆ, ਉੱਥੇ ਦੀ ਬਿਲਡਿੰਗ ਦੇ ਵਿੱਚ ਪ੍ਰਦਰਸ਼ਨੀ ਲੱਗੀ ਆ, 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ, 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ। ਤੇ ਹੁਣ ਜਿਹੜੇ ਜੀ ਆਪਾਂ ਇਜਾਜ਼ਤ ਲੈਂਦੇ ਆ, ਤੇ ਆਰਟ ਕੈਂਪ ਬਹੁਤ ਸ਼ਾਨਦਾਰ ਚੱਲ ਰਿਹਾ ਆ। ਅੱਜ ਅਖੀਰਲੇ 2 ਦਿਨ ਰਹਿ ਗਏ ਆ, ਅੱਜ ਦਾ ਤੇ ਕੱਲ੍ਹ ਦਾ, ਵੀਰਵਾਰ ਤੇ ਸ਼ੁੱਕਰਵਾਰ ਦਾ, ਤੇ ਬੱਚੇ ਇੰਜੋਏ ਕਰ ਰਹੇ ਆ ਬਹੁਤ ਜ਼ਿਆਦਾ। ਪੇਂਟਿੰਗ ਕਰਨ ਨੂੰ ਜਿਹੜਾ ਉਹ ਲੈ ਕੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਸਿੱਖ ਰਹੇ ਨੇ, ਤੇ ਉਮੀਦ ਕਰਦੇ ਆ ਜੋ ਇੱਥੇ ਸਿੱਖਿਆ ਉਹਨਾਂ ਨੂੰ ਅੱਗੇ ਵੀ ਜਿਹੜਾ ਉਹ ਹੋਰ ਕੰਮ ਆਉਂਦਾ ਰਹੇਗਾ। ਤੇ ਉਹ ਸਾਰੀਆਂ ਜਿਹੜੀਆਂ ਤਸਵੀਰਾਂ ਜਾਂ ਰੀਲਸ, ਥੋੜੀ ਫੁਟੇਜ ਆ, ਉਹ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਦੇ ਉੱਤੇ ਦੇਖ ਸਕਦੇ ਹੋ। ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।